Angel Clovis, Satnam Singh, Sunny Poriwal, Amarjit Singh Dosanjh, Yuba City, Lafir Singh, Samara, Texas, Gurmel Singh, Laddad, Bakersfield, Amarjit Singh, Stockton, Sabjit Singh to New Jersey, Harneek Singh Pavla, Renton, Washington, H&M Oil, Ontario, Harjeet Singh, Lathrop, Gurmel Singh, Balbir Basi, Elk Grove, Shamsher Singh ਢਿੱਲੋਂ, ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਜਿਹੜੇ ਯੂਕਰੇਨ ਦੇ ਟਰੂਪ ਆ ਉਹ ਰਸ਼ੀਆ ਦੇ ਅੰਦਰ ਲਗਭਗ 6 ਮੀਲ ਤੱਕ ਚਲੇ ਗਏ ਹੈਗੇ ਆ ਤੇ ਯੂਕਰੇਨ ਵਾਲਿਆਂ ਨੇ ਫੁਟੇਜ ਵੀ ਰਿਲੀਜ਼ ਕੀਤੀ ਆ। ਜੋ ਕਰਕਸ ਜੋ ਰੀਜਨ ਹੈਗਾ ਉੱਥੇ ਉਹ ਐਂਟਰ ਹੋਏ ਹੈਗੇ ਆ ਤੇ ਰਸ਼ੀਆ ਵਾਲਿਆਂ ਨੇ ਉਸ ਏਰੀਏ ਦੇ ਵਿੱਚ ਐਮਰਜੈਂਸੀ ਜੋ ਆ ਉਹ ਡਿਕਲੇਅਰ ਕੀਤੀ ਹੋਈ ਹੈਗੀ ਆ। ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਕਿਹਾ ਵੀ ਯੂਕਰੇਨ ਦੇ 280 ਦੇ ਕਰੀਬ ਜਿਹੜੇ ਫੌਜੀ ਆ ਪਿਛਲੇ 24 ਘੰਟਿਆਂ 'ਚ ਮਾਰੇ ਗਏ ਆ। ਇੰਡੀਪੈਂਡੈਂਟਲੀ ਇਹ ਜਿਹੜਾ BBC ਦੇ ਮੁਤਾਬਕ ਵੈਰੀਫਾਈ ਨਹੀਂ ਹੋ ਸਕਿਆ। ਜਿਹੜੀਆਂ ਰਿਪੋਰਟਸ ਆ ਰਹੀਆਂ BBC ਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਯੂਕਰੇਨ ਦੇ ਟਰੂਪ 6 ਮੀਲ ਜੋ ਕਿ 10 ਕਿਲੋਮੀਟਰ ਬਣਦਾ ਰਸ਼ੀਆ ਦੇ ਬਾਰਡਰ ਦੇ ਅੰਦਰ ਪਹੁੰਚ ਗਏ ਹੈਗੇ ਆ। ਤੇ ਇਹ ਪਹਿਲੀ ਵਾਰੀ ਹੋਇਆ 2022 ਦੀ ਫਰਵਰੀ ਤੋਂ ਬਾਅਦ। ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਆ ਤੇ ਕਿਉਂਕਿ ਕਹਿੰਦੇ ਵੀ ਉਹਨਾਂ ਨੇ ਸਾਡੇ ਮੁਲਕ ਨੂੰ ਐਂਟਰ ਕੀਤਾ ਸੀ, ਇਨਵੇਜ ਕੀਤਾ ਸੀ, ਸੋ ਹੁਣ ਅਸੀਂ ਵੀ ਇਹ ਜਿਹੜੀ ਕੋਸ਼ਿਸ਼ ਕਰਾਂਗੇ। ਇਸ ਤੋਂ ਬਿਨਾਂ 13 ਲੋਕਾਂ ਦੀ ਮੌਤ ਹੋਈ ਆ, 43 ਤੋਂ ਵੱਧ ਫੱਟੜ ਹੋਏ ਆ। ਜੋ ਸ਼ਾਪਿੰਗ ਸੈਂਟਰ ਇੱਕ ਯੂਕਰੇਨ ਦੇ ਵਿੱਚ ਆ ਜਿੱਥੇ ਰਸ਼ੀਆ ਵਾਲਿਆਂ ਨੇ ਸਟ੍ਰਾਈਕ ਕੀਤਾ ਸੀ। ਬਹੁਤ ਸਾਰੀਆਂ ਘਰਾਂ ਦੀਆਂ ਬਿਲਡਿੰਗਾਂ, ਦੁਕਾਨਾਂ ਤੇ ਦਰਜਨ ਦੇ ਕਰੀਬ ਜਿਹੜੀਆਂ ਕਾਰਾਂ ਆ ਉਹ ਡੈਮੇਜ ਹੋਈਆਂ ਹੈਗੀਆਂ ਆ। 13 ਬੰਦੇ ਮਰੇ ਗਏ ਆ ਤੇ 43 ਫੱਟੜ ਹੋਏ ਆ ਰਸ਼ੀਅਨ ਸਟ੍ਰਾਈਕ ਦੇ ਨਾਲ। ਤੇ ਕਹਿੰਦੇ ਪਈ ਲਾਈਵਸਟਕ 에ਅਰਵੇਸ ਜੋ ਕਿ 350 ਕਿਲੋਮੀਟਰ ਯੂਕਰੇਨ ਦੇ ਬਾਰਡਰ ਤੋਂ ਹੈਗਾ ਆ, ਉੱਥੇ ਵੀ ਅਟੈਕ ਹੋਇਆ ਸੀ ਤੇ ਹੁਣ ਉਹ ਦੁਬਾਰਾ ਕੀ ਫਿਰ ਆਪਰੇਟ ਕਰ ਰਿਹਾ ਹੈਗਾ ਆ। ਮਿਲਟਰੀ ਦੀ ਸਟੇਟਮੈਂਟ ਇਹ ਆਈ ਆ ਵੀ 에ਅਰਫੀਲਡ ਜਿਹਦੇ ਤੇ ਰਸ਼ੀਆ Su-34 ਤੇ Su-35 ਤੇ MiG-31 ਵਾਰ ਪਲੇਨਸ ਆ ਉਹ ਰੱਖਦਾ ਤੇ ਉੱਥੇ ਇਹ ਅਟੈਕ ਹੋਇਆ ਸੀ। ਬਿਲਕੁਲ ਵੱਡੀ ਅਚਨਚੇਤੇ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਦੀ ਇਹ ਜਿੱਤ ਵੱਲ ਨੂੰ ਆ। ਵਲਾਦੀਮੀਰ ਪੁਤਿਨ ਦੀਆਂ ਜਿਹੜੀਆਂ ਫੌਜਾਂ ਇਸ ਟਾਈਮ ਕਹਿੰਦੇ ਵੀ ਕਾਫੀ ਜ਼ਿਆਦਾ ਸਟਰਗਲ ਕਰ ਰਹੀਆਂ, ਮਸ਼ੱਕਤ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ। ਉਹਨਾਂ ਦੇ ਫੌਜੀਆਂ ਦਾ ਕਾਫੀ ਜ਼ਿਆਦਾ ਘਾਟ ਨਜ਼ਰ ਆ ਰਹੀ ਆ। ਰੂਸ ਜਿਸਨੇ ਯੂਕਰੇਨ ਦਾ ਕੁਛ ਹਿੱਸਾ ਜਿਹੜਾ ਆਲਰੇਡੀ ਆਪਣੇ ਅੰਡਰ ਲਿਆ ਹੋਇਆ ਆ ਤੇ ਹੁਣ ਜਵਾਬੀ ਕਾਰਵਾਈ ਦੇ ਵਿੱਚ ਯੂਕਰੇਨ ਨੇ ਰੂਸ ਦਾ ਜਿਹੜਾ ਕੁਛ ਹਿੱਸਾ ਜਿਹੜਾ ਆਪਣੇ ਅੰਦਰ ਲੈ ਲਿਆ ਆ। ਸੋ ਯੂਕਰੇਨ ਨੂੰ ਪਿਛਲੇ 2 ਸਾਲਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਦਾ ਅਸਲਾ ਤੇ ਜਿਹੜੀ ਰਾਸ਼ੀ ਆ ਉਹ ਪ੍ਰਾਪਤ ਹੋਈ ਆ ਰਸ਼ੀਆ ਦੀ ਇਸ ਅਗਰੈਸ਼ਨ ਨੂੰ ਜਿਹੜਾ ਉਹ ਰੋਕਣ ਦੇ ਲਈ। ਮੰਗ ਕਰ ਰਹੇ ਸੀਗੇ ਯੂਕਰੇਨ ਦੇ ਜਿਹੜੇ ਹੈਗੇ ਨੇ ਜ਼ੈਲੈਂਸਕੀ ਵੈਸਟ ਤੋਂ, ਅਮਰੀਕਾ ਤੋਂ, ਸਾਰਿਆਂ ਤੋਂ ਵੀ ਸਾਨੂੰ ਜਿਹੜੇ ਤੁਹਾਡੇ ਹਥਿਆਰ ਆ ਰੂਸ ਦੇ ਵਿੱਚ ਜਾ ਕੇ ਚਲਾਉਣ ਦੀ ਜਿਹੜੀ ਉਹ ਇਜਾਜ਼ਤ ਦਿਓ। ਪਰ ਉਹਨਾਂ ਨੂੰ ਬਾੜੀ ਜਿਹੜੀ ਆਗਿਆ ਉਹ ਮਿਲ ਨਹੀਂ ਸੀ ਰਹੀ, ਕਿਤੇ ਕਿਤੇ ਉਹਨਾਂ ਨੂੰ ਛੋਟ ਮਿਲ ਰਹੀ ਸੀਗੀ। ਪਰ ਹੁਣ ਰਸ਼ੀਆ ਦੀ ਟੈਰੀਟਰੀ ਨੂੰ ਆਪਣੇ ਅੰਡਰ, ਯੂਕਰੇਨ ਦੇ ਅੰਡਰ ਜਿਹੜਾ ਉਹ ਕਾਬੂ ਕਰ ਲੈਣ ਦੇ ਨਾਲ ਵਲਾਦੀਮੀਰ ਪੁਤਿਨ ਨੂੰ ਵੀ ਇੱਕ ਵੱਡਾ ਜਿਹੜਾ ਉਹ ਝਟਕਾ ਜਿਹੜਾ ਉਹ ਲੱਗਾ ਹੈ। ਕਹਿੰਦੇ ਵੀ ਇਹ ਜਿਹੜਾ ਅਸੌਲਟ ਆ ਚੌਥੇ ਦਿਨ ਦੇ ਵਿੱਚ ਆਪਣੇ ਇਹ ਪਹੁੰਚ ਚੁੱਕਾ ਆ ਤੇ ਇਹ ਜਿਹੜੀ ਬੈਟਲ ਆ ਉਹ ਲਗਾਤਾਰ ਉੱਥੇ ਚੱਲ ਰਹੀ ਆ। ਮਾਸਕੋ ਰੀਇਨਫੋਰਸਮੈਂਟਸ ਘੱਲਣ ਦੇ ਲਈ ਕੁਰਸਕ ਜਿਹੜਾ ਇਲਾਕਾ ਆ ਉੱਥੇ ਘੱਲ ਰਿਹਾ ਆ ਤਾਂ ਜੋ ਯੂਕਰੇਨ ਦੀ ਇਸ ਜੋ ਅੱਗੇ ਵੱਧ ਰਹੇ ਆ ਉਸ ਨੂੰ ਰੋਕਿਆ ਜਿਹੜਾ ਉਹ ਜਾ ਸਕੇ। ਕਹਿੰਦੇ ਵੀ ਇਸ ਦੀ ਇਹਨਾਂ ਦੀ ਸਫਲਤਾ ਨੂੰ ਜਿਹੜਾ ਜੱਜ ਕਰਨਾ ਹਾਲ ਦੀ ਘੜੀ ਇਹ ਔਖਾ ਹੋਊਗਾ। ਪਰ ਦੋਨੋਂ ਹੀ ਜਾਣੇ ਇੱਕ ਹਿਸਾਬ ਦੇ ਨਾਲ ਟਾਈਟ ਲਿਪਡ ਨੇ, ਬੁੱਲ ਜਿਹੜੇ ਉਹਨਾਂ ਦੇ ਸੀਤੇ ਨੇ ਵੀ ਦੇਖੋ ਅੱਗੇ ਕੀ ਹੁੰਦਾ। ਹਾਂ, ਵੀਡੀਓਜ਼ ਜਿੱਦਾਂ ਤੁਸੀਂ ਦੱਸਿਆ ਵੀ ਉਹ ਜ਼ਰੂਰ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਆ। ਇਹ ਕਿੰਨਾ ਕੁ ਚਿਰ ਉੱਥੇ ਦਬਦਬਾ ਆਪਣਾ ਇਹ ਕਾਇਮ ਕਰਕੇ ਰੱਖ ਸਕਣਗੇ ਯੂਕਰੇਨ ਦਾ, ਇਹ ਵੀ ਇੱਕ ਨਾਲ ਦੇ ਨਾਲ ਸਵਾਲ ਰਹੇਗਾ।
ਅਗਲੀ ਖਬਰ ਜਾਪਾਨ ਤੋਂ ਆ ਰਹੀ ਹੈ। ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ ਉਹਨਾਂ ਨੇ ਏਸ਼ੀਆ ਨੂੰ ਜਾਣਾ ਸੀ ਤੇ ਸਾਇੰਟਿਸਟ ਨੇ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇੱਕ ਵੱਡਾ ਅਰਥਕੁਏਕ ਮੈਗਾ ਅਰਥਕੁਏਕ ਜਾਪਾਨ ਦੇ ਵਿੱਚ ਆ ਸਕਦਾ ਹੈਗਾ ਤੇ ਪਿੱਛੇ ਹਿੱਟ ਵੀ ਕੀਤਾ ਆ ਤੇ ਜਿਹਦੇ ਕਰਕੇ ਸੁਨਾਮੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਤੇ ਇਸ ਟ੍ਰਿਪ ਨੂੰ ਕੈਂਸਲ ਕੀਤਾ ਜਾਵੇ। ਜਾਪਾਨ ਦੀ ਮੀਟਰੋਲੋਜੀਕਲ ਏਜੰਸੀ ਨੇ ਫਸਟ ਐਵਰ ਮੈਗਾ ਕੁਏਕ ਐਡਵਾਈਜ਼ਰੀ ਜਾਰੀ ਕੀਤੀ ਆ ਕੱਲ ਸ਼ਾਮੀ ਉਹਨਾਂ ਨੇ ਕੀਤੀ ਸੀ ਤੇ ਫਿਊਚਰ ਅਰਥਕੁਏਕ ਦੇ ਲਈ ਇਹ ਪਹਿਲੀ ਵਾਰੀ ਕਹਿੰਦੇ ਹੋਇਆ ਹੈਗਾ। ਕਹਿੰਦੇ ਭਈ ਜੋ ਨਕਾਈ ਦੇ ਵਿੱਚ ਭੁਚਾਲ ਆਇਆ ਸੀ 7.1 ਮੈਗਨੀਚਿਊਡ ਦਾ, ਉਸ ਤੋਂ ਬਾਅਦ ਇਹ ਜਿਹੜੀ ਐਡਵਾਈਜ਼ਰੀ ਆ ਉਹ ਜਾਰੀ ਕੀਤੀ ਗਈ ਹੈਗੀ ਆ। ਜਾਪਾਨ ਬਹੁਤ ਹੀ ਅਰਥਕੁਏਕ ਪ੍ਰੋਨ ਏਰੀਆ ਆ। ਦੁਨੀਆ 'ਚ ਸਭ ਤੋਂ ਜ਼ਿਆਦਾ ਜਿਹੜੇ ਭੁਚਾਲ ਆ ਜਾਪਾਨ, ਈਰਾਨ ਉਹਨਾਂ ਮੁਲਕਾਂ ਦੇ ਵਿੱਚ ਆਉਂਦੇ ਹੈਗੇ ਆ ਤੇ ਜਾਪਾਨ ਦੇ ਵਿੱਚ ਤੁਹਾਨੂੰ ਪਤਾ ਹੀ ਸੀ ਪਿਛਲੀ ਵਾਰੀ ਵੀ ਜਦੋਂ ਸੁਨਾਮੀ ਆਈ ਸੀ ਤੇ ਕਿੱਦਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਉਹਨਾਂ ਦੇ ਨਿਊਕਲੀਅਰ ਫੈਸਿਲਿਟੀਜ਼ ਤੇ ਘਰਾਂ ਦੇ ਘਰ ਜਿਹੜੇ ਬਿਲਡਿੰਗਸ ਬੜੀਆਂ ਉਹ ਹੜ ਗਈਆਂ ਸੀਗੀਆਂ। ਜਿਹੜਾ ਕੱਲ ਭੁਚਾਲ ਆਇਆ ਉਹਦੇ ਨਾਲ 16 ਲੋਕ ਜਿਹੜੇ ਫੱਟੜ ਹੋਏ ਆ ਪਰ ਮੇਜਰ ਡੈਮੇਜ ਕਿਸੇ ਤਰ੍ਹਾਂ ਦਾ ਨਹੀਂ ਹੋਇਆ। ਪਹਿਲਾਂ ਉਹਨਾਂ ਨੇ ਸੁਨਾਮੀ ਜਾਰੀ ਕਰਤੀ, ਬਾਅਦ ਦੇ ਵਿੱਚ ਉਸ ਨੂੰ ਜਿਹੜਾ ਆ ਉਠਾ ਲਿਆ ਗਿਆ। ਉਹਦੀ ਜਿਹੜੀ ਐਡਵਾਈਜ਼ਰੀ ਸੀ ਉਸ ਨੂੰ ਕਿਹਾ ਵੀ ਨਹੀਂ ਹੁਣ ਠੀਕ ਹੈਗਾ। ਸਿਸਮੋਲੋਜਿਸਟ ਨੇ ਐਮਰਜੈਂਸੀ ਮੀਟਿੰਗ ਕੀਤੀ ਹੈਗੀ ਆ ਇਸ ਰੀਸੈਂਟ ਭੁਚਾਲ ਤੋਂ ਬਾਅਦ, ਜਿਹਦੇ ਕਰਕੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਕਸ਼ੀਦਾ ਨੂੰ ਇਹ ਕਿਹਾ ਵੀ ਆਪਣਾ ਟ੍ਰਿਪ ਕੈਂਸਲ ਰੱਖੋ ਤੇ ਕਿਉਂਕਿ ਉਹਨਾਂ ਨੇ ਅਗਸਤ 9 ਤੋਂ ਅਗਸਤ 12 ਤਾਈਂ ਕਾਜ਼ਕਿਸਤਾਨ, ਉਜ਼ਬੇਕਿਸਤਾਨ, ਮੰਗੋਲੀਆ ਇਹਨਾਂ ਏਰੀਆ ਦੇ ਵਿੱਚ ਜਾਣਾ ਸੀ ਵੀ ਇੱਥੇ ਕੋਈ ਨਾ ਕੋਈ ਜੋ ਆ ਮੇਜਰ ਚੀਜ਼ ਵਾਪਰ ਸਕਦੀ ਹੈਗੀ ਆ। ਫਾਇਰ ਤੇ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ 707 ਦੇ ਕਰੀਬ ਮਿਊਨਿਸਪੈਲਿਟੀਜ਼ ਜੋ ਹੈਗੀਆਂ ਆ ਉਹਨਾਂ ਨੂੰ ਖਤਰੇ ਵਾਲਾ ਏਰੀਆ ਦੱਸਿਆ ਹੈਗਾ। ਮੈਟਰੋਲੋਜੀਕਲ ਏਜੰਸੀ ਜਿਨ੍ਹਾਂ ਨੇ ਪਹਿਲੀ ਵਾਰੀ ਮੈਗਾ ਕੁਏਕ ਐਡਵਾਈਜ਼ਰੀ ਜਾਰੀ ਕੀਤੀ ਹੈਗੀ ਆ, ਉਹਦੇ ਕਰਕੇ ਲੋਕ ਜੋ ਆ ਕਾਫੀ ਘਬਰਾਏ ਹੋਏ ਹੈਗੇ ਆ ਤੇ ਜਿਹੜੇ ਲੋਕਲ ਗਵਰਨਮੈਂਟ ਦੇ ਆਫਿਸਰਸ ਆ, ਰੇਲ ਆਪਰੇਟਰਸ ਆ, ਹੋਰ ਏਜੰਸੀ ਜਿਹੜੀਆਂ ਉਹ ਪ੍ਰੀਕਾਸ਼ਨ ਮੈਜਰਸ ਲੈ ਰਹੀਆਂ ਹੈਗੀਆਂ। ਸਮਰ ਦੇ ਵਿੱਚ ਕਹਿੰਦੇ ਵੀ ਬਿਜੀ ਵੀ ਸੀਜ਼ਨ ਬਹੁਤ ਹੁੰਦਾ ਕਿਉਂਕਿ ਛੁੱਟੀਆਂ ਹੁੰਦੀਆਂ ਹੈਗੀਆਂ। ਇੱਕ ਸ਼ਿਰਾਹਾਮਾ ਟਾਊਨ ਜੋ ਹੈਗਾ ਆ ਸੀ ਸਾਈਡ ਟਾਊਨ ਆ ਤੇ ਉੱਥੇ 4 ਬੀਚ ਵੀ ਹੈਗੇ ਆ। ਉੱਥੇ ਲੋਕ ਬਹੁਤ ਘੁੰਮਣ ਫਿਰਨ ਜਾਂਦੇ ਆ ਤੇ ਉੱਥੇ ਇੱਕ ਵੱਡਾ ਫਾਇਰ ਵਰਕਸ ਦਾ ਮੇਲਾ ਲੱਗਣਾ ਸੀ ਪਟਾਕਿਆਂ ਦਾ ਤੇ ਉਹ ਵੀ ਕੈਂਸਲ ਕਰ ਦਿੱਤਾ ਗਿਆ ਹੈ। ਉਸ ਸ਼ਨੀਚਰਵਾਰ ਨੂੰ ਹੋਣਾ ਸੀਗਾ। ਓਓਸ਼ੀਮਾ ਇੱਕ ਹੋਰ ਬੜਾ ਪਪੂਲਰ ਬੀਚ ਹੈਗਾ ਆ। ਇਹ ਮਿਆਜ਼ਾਕੀ ਏਰੀਏ ਦੇ ਵਿੱਚ ਇਹ ਭੁਚਾਲ ਦੇ ਨਾਲ ਕਾਫੀ ਜ਼ਿਆਦਾ ਹਿੱਟ ਹੋਇਆ ਜਿਹੜਾ ਹੁਣ ਰੀਸੈਂਟਲੀ ਆਇਆ ਹੈਗਾ। ਜਿਹੜੀਆਂ ਰੇਲ ਕੰਪਨੀਆਂ ਆ ਉਸ ਏਰੀਏ ਦੇ ਵਿੱਚ ਜੋ ਸਰਵ ਕਰ ਰਹੀਆਂ ਆ ਉਹਨਾਂ ਨੇ ਕਿਹਾ ਵੀ ਜੋ ਟ੍ਰੇਨਸ ਆ ਉਹ ਹੁਣ ਥੋੜੀ ਸਪੀਡ ਦੇ ਉੱਤੇ ਪਹਿਲਾਂ ਨਾਲੋਂ ਘੱਟ ਸਪੀਡ ਦੇ ਉੱਤੇ ਜਿਹੜੀਆਂ ਰਨ ਕਰਨਗੀਆਂ ਪ੍ਰੀਕਾਸ਼ਨ ਮੈਜਰ ਦੇ ਲਈ, ਕਿਉਂਕਿ ਜੇ ਫੁੱਲ ਸਪੀਡ ਦੇ ਉੱਤੇ ਟ੍ਰੇਨ ਜਾਂਦੀ ਆ ਉਧਰੋਂ ਭੁਚਾਲ ਆ ਜਾਏ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਹੈ। ਜੀ 3 ਲੱਖ ਤੋਂ ਵੱਧ ਬੰਦੇ ਮਰ ਸਕਦੇ ਆ, ਇਹ ਅਨੁਮਾਨ ਜਿਹੜੇ ਉਹ ਲਾਏ ਜਾ ਰਹੇ ਆ। ਸੋ ਦੌਰਾ ਉਹਨਾਂ ਨੇ ਰੱਦ ਕੀਤਾ ਆ ਜਾਪਾਨ ਵਾਲੇ ਅਜੇ। ਪਰ ਇੱਕ ਚੀਜ਼ ਆ ਜਾਪਾਨ ਵਾਲਿਆਂ ਦੀ, ਜਦੋਂ ਪਿਛਲੀ ਦੀ ਵੀ ਸੁਨਾਮੀ ਆਈ ਸੀ ਨੋ ਡਾਊਟ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਰ ਉਹਨਾਂ ਨੇ ਆਪਣੇ ਆਪ ਨੂੰ ਮੁੜ ਦੁਬਾਰਾ ਪੈਰਾਂ ਦੇ ਉੱਤੇ ਝੱਟ ਖੜਿਆਂ ਕਰ ਦਿੱਤਾ ਸੀ। ਇਹ ਪਹਿਲੀ ਵਾਰੀ ਹੋਇਆ ਆ ਵੀ ਇਹਨਾਂ ਨੇ ਮੈਗਾ ਕੁਏਕ ਦੀ ਜਿਹੜੀ ਕਿਸੇ ਨੇ ਵਾਰਨਿੰਗ ਦਿੱਤੀ ਆ, ਕਿਉਂਕਿ ਕੁਏਕ ਨੂੰ ਭੁਚਾਲਾਂ ਨੂੰ ਜਿਹੜਾ ਉਹ ਅਗਾਊਂ ਉਸ ਦਾ ਜਾਣਨਾ ਉਹ ਹਾਲ ਦੀ ਘੜੀ ਏਡੀ ਟੈਕਨੋਲੋਜੀ ਸੰਭਵ ਨਹੀਂ ਹੈਗੀ। ਹਾਂ ਕੁਛ ਮਿੰਟ ਜਾਂ ਕੁਛ ਸੈਕਿੰਡ ਪਹਿਲਾਂ ਜਿਹੜਾ ਪਤਾ ਲੱਗ ਜਾਂਦਾ, ਜਿੱਦਾਂ ਉਸ ਦਿਨ ਆਪਾਂ ਬੇਕਰਸਫੀਲਡ ਦੀ ਖਬਰ 'ਚ ਦੱਸ ਰਹੇ ਸੀ ਵੀ ਮਾਈ ਸ਼ੇਕ ਐਪ ਦੇ ਵਿੱਚ ਲੋਕਾਂ ਨੂੰ ਇਨਫੋਰਮੇਸ਼ਨ ਜਿਹੜੀ ਉਹ ਜਾਰੀ ਕਰ ਦਿੱਤੀ ਜਾਂਦੀ ਆ। ਪਰ ਇੰਨੇ ਚਿਰ ਪਹਿਲਾਂ ਇਹ ਕੀਤਾ ਜਾ ਸਕੂਗਾ ਇਹ ਹੁਣ ਦੇਖਣ ਵਾਲੀ, ਨਾ ਹੀ ਆਵੇ ਤਾਂ ਚੰਗੀ ਗੱਲ ਆ। ਖਾਸਾ ਨੁਕਸਾਨ ਉਸਦੇ ਕਰਕੇ ਹੋ ਸਕਦਾ ਹੈ। ਅਗਲੀ ਜਿਹੜੀ ਗੱਲ ਕਰੀਏ ਵਾਈਸ ਪ੍ਰੈਜ਼ੀਡੈਂਟ ਹੈਰਿਸ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ 10 ਸਤੰਬਰ ਨੂੰ ABC ਦੇ ਉੱਤੇ ਜਿਹੜਾ ਉਹ ਡਿਬੇਟ ਕਰਨਗੇ। ਜਿਹੜੀ ਨਿਊਜ਼ ਕਾਨਫਰੰਸ ਇਹਨਾਂ ਨੇ ਪਹਿਲੀ ਕੀਤੀ ਆ ਮਿਨੇਸੋਟਾ ਦੇ ਗਵਰਨਰ ਟਿਮ ਵਾਲਸ ਨੂੰ ਰਨਿੰਗ ਮੇਟ ਐਲਾਨਣ ਤੋਂ ਬਾਅਦ ਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਵੀ ਉਹ 3 ਡਿਬੇਟ ਸਤੰਬਰ ਦੇ ਵਿੱਚ ਕਰਨ ਨੂੰ ਰਾਜੀ ਨੇ, ABC ਦੇ ਉੱਤੇ, NBC ਦੇ ਉੱਤੇ ਤੇ ਫੌਕਸ ਦੇ ਉੱਤੇ। ਹੈਰਿਸ ਨੇ ਜਿਹੜਾ ਉਹ ਕਿਹਾ ਵੀ ਓਪਨ ਹੈਗੀ ਇਸ ਡਿਬੇਟ ਦੇ ਲਈ ਪਰ ਕਮਿਟ ਨਹੀਂ ਜਿਹੜਾ ਉਸ ਦੇ ਬਾਬਤ ਕੀਤਾ।
ਉਧਰ ਜਿਹੜੇ ਟਰੰਪ ਹੁਣਾਂ ਨੇ ਆਪਣੀ ਜਿਹੜੀ ਕਹਿ ਲਓ ਵੀ ਟਾਊਨ ਹਾਲ ਮੀਟਿੰਗ ਕੀਤੀ, ਕਈ ਘੰਟੇ ਜਿਹੜੇ ਉਹ ਲੋਕਾਂ ਦੇ ਸਵਾਲ ਜਵਾਬ ਵੀ ਜਿਹੜੇ ਉਹਨਾਂ ਨੇ ਲਏ ਸੀਗੇ। ਸੋ ਯੂਨਾਈਟਿਡ ਆਟੋ ਵਰਕਰਸ ਯੂਨੀਅਨ ਮਿਸ਼ੀਗਨ ਦੇ ਬੈਟਲ ਗਰਾਊਂਡ ਜਿਹੜੀ ਸਟੇਟ ਆ, ਉੱਥੇ ਉਹਨਾਂ ਨੇ ਇਹ ਜਿਹੜੇ ਸਵਾਲ ਜਵਾਬ ਕੀਤੇ। ਕਹਿੰਦੇ ਵੀ ਇੱਕ ਜਣਾ ਜਿਹੜਾ ਉਹਨਾਂ ਨੂੰ ਪੁੱਛ ਰਿਹਾ ਸੀਗਾ ਵੀ ਭਾਈ ਹੁਣ ਤੁਸੀਂ ਕੀ ਕਰੋਗੇ, ਵੀ ਮੇਰੇ ਨਿਆਣੇ ਤੋਂ ਤਾਂ ਰੈਂਟ ਦੇਣਾ ਵੀ ਬੜਾ ਔਖਾ ਹੋਇਆ ਪਿਆ ਆ। ਉਹਨਾਂ ਨੇ ਕਿਹਾ ਵੀ ਡਰਿਲ ਬੇਬੀ ਡਰਿਲ, ਵੀ ਜਿੰਨਾ ਜ਼ਿਆਦਾ ਆਪਾਂ ਤੇਲ ਡਰਿਲ ਕਰਾਂਗੇ, એનર્ਜੀ ਜਿੰਨੀ ਜ਼ਿਆਦਾ ਆਪਾਂ ਸਸਤੀ ਪੈਦਾ ਕਰ ਸਕਾਂਗੇ, ਤੇ ਉਹਦੇ ਨਾਲ ਹਰ ਇੱਕ ਚੀਜ਼ ਦੀ ਜਿਹੜੀ ਕੀਮਤ ਆ ਉਹ ਥੱਲੇ ਨੂੰ ਆਊਗੀ। ਉੱਦਾਂ ਜੇ ਦੱਸਦੇ ਜਾਈਏ ਆંકੜਿਆਂ ਮੁਤਾਬਕ ਅਮਰੀਕਾ ਇਸ ਟਾਈਮ ਰਿਕਾਰਡ ਤੋੜ ਤੇਲ ਜਿਹੜਾ ਆ ਉਹ ਆਪਣੇ ਪੱਧਰ ਦੇ ਉੱਤੇ ਵੀ ਕੱਢ ਰਿਹਾ। ਹਾਂ, ਕਹਿਣ ਨੂੰ ਪੋਲੀਟੀਕਲ ਪਾਰਟੀਆਂ ਕੁਝ ਵੀ ਕਹਿ ਸਕਦੀਆਂ ਆ, ਪਰ એનર્ਜੀ ਡਿਪਾਰਟਮੈਂਟ ਦੇ ਆંકੜਿਆਂ ਦੇ ਮੁਤਾਬਕ ਇਸ ਟਾਈਮ ਸਭ ਤੋਂ ਵੱਧ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜਾ ਤੇਲ ਆ ਇੱਥੋਂ ਵੀ ਜਿਹੜਾ ਉਹ ਕੱਢਿਆ ਜਾ ਰਿਹਾ ਹੈਗਾ। ਸੋ ਇਹਦਾ ਚਾਹੁੰਦੇ ਆ ਟਰੰਪ ਹੁਣੀ ਵੀ ਹੋਰ ਵੀ ਜ਼ਿਆਦਾ ਕੱਢਿਆ ਜਾਵੇ ਤਾਂ ਜੋ ਤੇਲ ਹੋਰ ਸਸਤਾ ਹੋਵੇ। ਜੀ ਬਿਲਕੁਲ। ਸੋ ਹੁਣ ਸਤੰਬਰ 10 ਨੂੰ ਪਹਿਲੀ ਡਿਬੇਟ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਕਮਲਾ ਹੈਰਿਸ ਆ, ਦੋਨੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਦੋਨਾਂ ਦੇ ਵਿਚਾਲੇ ਇਹ ਹੋਊਗੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਯੂਐਸ ਦੇ ਜਿਹੜੇ ਬਾਰਡਰ ਦੇ ਸ਼ਹਿਰ ਹੈਗੇ ਆ, ਉੱਥੇ ਹੁਣ ਜਿਹੜੇ ਲੋਕ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਉਹਨਾਂ ਦੇ ਆਉਣ ਵਾਲੇ ਨੰਬਰਾਂ ਦੇ ਵਿੱਚ ਕਾਫੀ ਘਾਟਾ ਹੋਇਆ ਹੈਗਾ। ਜਿਹੜੇ ਸ਼ੈਲਟਰ ਓਪਰੇਟਰਸ ਹੈਗੇ ਆ, ਉਹਨਾਂ ਨੇ ਕਿਹਾ ਵੀ ਜਦੋਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੂਨ ਮਹੀਨੇ ਦੇ ਵਿੱਚ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹਦੇ ਮੁਤਾਬਕ ਅਸਾਈਲਮ ਦੇ ਜਿਹੜੇ ਕੇਸ ਆ ਉਹਨਾਂ ਨੂੰ ਲਿਮਿਟ ਕੀਤਾ ਜਾਊਗਾ, ਉਹਦਾ ਜਿਹੜਾ ਬਹੁਤ ਵੱਡਾ ਅਸਰ ਪਿਆ ਆ, ਖਾਸ ਕਰਕੇ ਮੈਕਸੀਕੋ ਵਾਲੇ ਬਾਰਡਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਣਾ ਇੱਥੇ ਬੰਦ ਕਰ ਦਿੱਤਾ। 50% ਕਹਿੰਦੇ ਡ੍ਰੌਪ ਹੋਇਆ ਵਾਈਟ ਹਾਊਸ ਦੇ ਮੁਤਾਬਕ, ਜਦੋਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਨਵਾਂ ਜਿਹੜਾ ਅਸਾਈਲਮ ਕਲੇਮ ਵਾਲਾ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਉਹ ਜਾਰੀ ਕੀਤਾ। ਸੋ ਹੁਣ ਅਸਾਈਲਮ ਲੈਣਾ ਕਾਫੀ ਹਾਰਡ ਹੋਊਗਾ। ਇਹ ਖਾਸ ਕਰਕੇ ਜਿਨ੍ਹਾਂ ਨੇ ਅਸਾਈਲਮ ਅਪਲਾਈ ਕੀਤਾ ਹੈ ਉਹਨਾਂ ਨੂੰ ਆਪਣੇ ਆਪਣੇ ਵਕੀਲਾਂ ਦੇ ਨਾਲ ਗੱਲਬਾਤ ਜ਼ਰੂਰ ਇਸ ਇਸ਼ੂ ਦੇ ਉੱਤੇ ਕਰਨੀ ਚਾਹੀਦੀ ਹੈਗੀ ਆ। ਸੀਐਲਪੀ ਜਿਹੜਾ ਲਾਅ ਸੀਗਾ, ਸਰਕਮਵੈਂਸ਼ਨ ਆਫ ਲਾਫੁਲ ਪਾਥਵੇ। ਜੀ ਜੀ। ਤੇ ਟੈਕਸਸ ਬਾਰਡਰ ਜੋ ਮੈਕਸੀਕੋ ਦੇ ਨਾਲ ਸਭ ਤੋਂ ਜ਼ਿਆਦਾ ਬਿਜ਼ੀ ਬਾਰਡਰ ਹੁੰਦਾ ਹੈਗਾ। 1 ਸਾਲ ਪਹਿਲਾਂ ਤਾਂ ਬਹੁਤ ਜ਼ਿਆਦਾ ਬਿਜ਼ੀ ਸੀ। ਡੈਲ ਰਿਓ ਟੈਕਸਸ ਤੇ ਟਿਫਨੀ ਬੋਰੋਜ਼ ਆਫ ਵੈਲ ਵਰਡੇ, ਇੱਕ ਹਿਊਮਨਿਟੇਰੀਅਨ ਬਾਰਡਰ ਕੋਲੀਸ਼ਨ ਹੈਗੀ ਆ, ਉਹਨਾਂ ਨੇ ਕਿਹਾ ਵੀ ਸਾਡੇ ਤਾਂ ਜਿੱਦਾਂ ਬਹੁਤ ਜ਼ਿਆਦਾ ਜਿਹੜਾ ਘੱਟ ਹੋਇਆ ਲੋਕਾਂ ਦੇ ਆਉਣ ਦਾ। ਇੱਕ ਰੈਸਕਿਊ ਮਿਸ਼ਨ ਕਰਕੇ ਐਲ ਪਾਸੋ ਦੇ ਵਿੱਚ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਕਿਹਾ ਭਈ ਹੁਣ ਰਾਈਟ ਨਾਓ ਸਿਰਫ 80 ਤੋਂ 90 ਲੋਕ ਇਹ ਜਿਹੜੇ ਬੈੱਡ ਆ ਉਹ ਯੂਜ਼ ਕਰ ਰਹੇ ਆ, ਜਿਹੜੇ ਅਨਡਾਕੂਮੈਂਟਡ ਆ। ਪਹਿਲਾਂ 200 ਬੈੱਡ ਉਹਨਾਂ ਨੇ ਲਾਏ ਹੋਏ ਆ, ਹਾਲਾਂਕਿ ਕਹਿੰਦੇ ਬਹੁਤ ਵੱਡਾ ਵੇਟਿੰਗ ਪੀਰੀਅਡ ਹੁੰਦਾ ਸੀਗਾ। ਸੋ ਲਗਾਤਾਰ ਨੰਬਰ ਜੋ ਬਾਰਡਰ ਤੋਂ ਇਲੀਗਲ ਕ੍ਰਾਸਿੰਗ ਦੇ ਆ ਉਹ ਘਟ ਰਹੇ ਹੈਗੇ ਆ। ਦੂਸਰੇ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜੋ ਮੈਕਸੀਕੋ ਦੀ ਸਰਕਾਰ ਹੈਗੀ ਆ, ਜੋ ਪ੍ਰੈਜ਼ੀਡੈਂਟ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋਰ ਦੇ ਅੰਦਰ ਸੀ, ਤੇ ਉਹਨਾਂ ਦੀ ਸਕਸੈਸਰ ਵੀ ਉਦਾਂ ਦੀ ਆ ਕਲੌਡੀਆ ਸ਼ੇਨਬੌਮ, ਉਹਦੇ ਨਾਲ ਵੀ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ ਵੀ ਤਾਂ ਕਿ ਜੋ ਫਲੋ ਆ ਲੋਕਾਂ ਦਾ ਉਹ ਘਟਾਇਆ ਜਾ ਸਕੇ। ਜੋ ਮੈਕਸੀਕੋ ਦੀ ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਮੈਕਸੀਕੋ ਨੇ ਜਦੋਂ ਤੋਂ ਇਨਫੋਰਸਮੈਂਟ ਲਾਣੀ ਸ਼ੁਰੂ ਕੀਤੀ ਹੈਗੀ ਆ, ਉਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪਿਆ। ਪਰ ਆਉਣ ਵਾਲੇ ਸਮੇਂ 'ਚ ਹੁਣ ਲੱਗਦਾ ਨਹੀਂ ਵੀ ਮੈਕਸੀਕੋ ਦੇ ਨਾਲ ਅਮਰੀਕਾ ਦੇ ਰਿਲੇਸ਼ਨ ਕਿਸ ਤਰ੍ਹਾਂ ਰਹਿਣੇ ਆ, ਕਿਉਂਕਿ ਨਵੀਂ ਚੁਣੀ ਗਈ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਟ ਆ ਕਲੌਡੀਆ ਸ਼ੇਨਬੌਮ, ਉਸ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਜਿਹੜਾ ਆ ਇਨਵੀਟੇਸ਼ਨ ਭੇਜਿਆ ਆਪਣੀ ਸਹੁੰ ਚੁੱਕ ਸਮਾਗਮ ਦੇ ਦੌਰਾਨ, ਤੇ ਉਹਦੇ ਤੇ ਤਾਂ ਰੈੱਡ ਅਲਰਟ ਜਾਰੀ ਕੀਤਾ ਹੋਇਆ ਪੁਟਿਨ ਦੇ ਉੱਤੇ। ਤੇ ਦੂਸਰੇ ਪਾਸੇ ਹੁਣ ਯੂਕਰੇਨ ਵਾਲਿਆਂ ਨੇ ਵੀ ਪ੍ਰੋਟੈਸਟ ਜਿਹੜਾ ਮੈਕਸੀਕੋ ਦੀ ਸਰਕਾਰ ਨਾਲ ਕੀਤਾ ਵੀ ਤੁਸੀਂ ਇਹ ਕੰਮ ਨਾ ਕਰੋ। ਅਮਰੀਕਾ ਹਜੇ ਇਸ ਇਸ਼ੂ ਦੇ ਉੱਤੇ ਚੁੱਪ ਹੈਗਾ ਆ, ਤੇ ਜੇ ਪ੍ਰੈਜ਼ੀਡੈਂਟ ਪੁਟਿਨ ਰਸ਼ੀਆ ਦੇ ਮੈਕਸੀਕੋ ਦੇ ਵਿੱਚ ਆਉਂਦੇ ਆ ਤੇ ਮੈਕਸੀਕੋ ਦੇ ਅਮਰੀਕਾ ਦੇ ਜਿਹੜੇ ਰਿਲੇਸ਼ਨ ਆ ਉਹਨਾਂ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਪੈ ਸਕਦਾ ਹੈਗਾ ਆ। ਸੋ ਮੈਕਸੀਕੋ ਤੋਂ ਬਿਨਾਂ ਗੁਆਟੇਮਾਲਾ, ਵੈਨਜ਼ੂਏਲਾ, ਉਹਨਾਂ ਮੁਲਕਾਂ ਤੋਂ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ ਉਹ ਘਟੇ ਹੈਗੇ ਆ। ਇੱਕ ਨੌਗਲਸ ਮੈਕਸੀਕੋ ਦੇ ਵਿੱਚ ਵੀ ਸ਼ੈਲਟਰ ਹੈਗਾ,
ਜੋ ਐਰੀਜ਼ੋਨਾ ਦੇ ਲਾਗੇ ਆ, ਉੱਥੇ ਵੀ ਕਹਿੰਦੇ ਵੀ 80% ਡ੍ਰੌਪ ਹੋਇਆ ਲੋਕਾਂ ਦਾ USA ਦੇ ਵਿੱਚ ਆਣਾ। ਉਸ ਜੇ ਸ਼ੈਲਟਰ ਦੀ ਗੱਲਬਾਤ ਕਰੀਏ, ਕਹਿੰਦੇ ਵੀ 2023 ਤੋਂ ਬਾਅਦ ਬਹੁਤ ਜ਼ਿਆਦਾ ਡਿਕਲਾਈਨ ਹੋਇਆ ਆ। ਪਿਛਲੇ ਸਾਲ ਇਸੇ ਸਮੇਂ ਰਿਫਿਊਜੀ ਕੈਂਪ ਦੇ ਵਿੱਚ 2000 ਤੋਂ 3000 ਆਉਂਦੇ ਸੀ। ਇਸ ਜੋ ਨੋਗਲਸ ਵਾਲਾ ਕੈਂਪ ਹੈਗਾ, ਹੁਣ ਸਿਰਫ ਕਹਿੰਦੇ ਭਈ 25 ਦੇ ਕਰੀਬ ਰਹਿ ਗਏ ਹੈਗੇ ਆ, ਜੀ ਤੇ 4 ਸੋ ਕਾਫੀ ਨੰਬਰ ਜਿਹੜਾ ਘਟਿਆ ਹੈਗਾ ਆ। ਤੇ US ਗਵਰਨਮੈਂਟ ਦੀ CBP-1 ਐਪ ਜੋ ਆ, ਉਹ ਮਾਈਗ੍ਰੈਂਟ ਜਿਹੜੇ ਯੂਜ਼ ਕਰਦੇ ਆ ਪੋਲੀਟੀਕਲ ਅਸਾਈਲਮ ਅਪਲਾਈ ਕਰਨ ਦੇ ਲਈ, ਹੂੰ 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 ਉਹਦੇ ਵਿੱਚ ਵੀ ਕਹਿੰਦੇ ਦੇਖਿਆ ਆ ਵੀ ਕਾਫੀ ਲੋਕਾਂ ਦਾ ਯੂਜ਼ ਕਰਨ ਦਾ ਜਿਹੜਾ ਘਾਟਾ ਪਿਆ ਹੈਗਾ। ਬਿਲਕੁਲ। ਸੋ ਜਿਹੜਾ CLP ਕਾਨੂੰਨ ਸੀਗਾ ਉਸ ਦੇ ਕਰਕੇ ਹੀ ਆ। ਜਿਹੜਾ ਵੀ ਹੁਣ ਕੋਈ ਹੋਰ ਮੁਲਕ ਤੋਂ, ਚਾਹੇ ਉਹ ਕੈਨੇਡਾ ਤੋਂ ਆ ਰਿਹਾ, ਚਾਹੇ ਉਹ ਮੈਕਸੀਕੋ ਥਾਣੀ ਅਮਰੀਕਾ ਦੇ ਵਿੱਚ ਆ ਰਿਹਾ, ਆਪਾਂ ਕਾਫੀ ਵਾਰੀ ਅਟਰਨੀ ਟਿਰਕੀਆਣਾ ਹੁਣ ਇਹਦੇ ਨਾਲ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਕੀਤੀ ਆ। ਪਹਿਲਾਂ ਉਹਨਾਂ ਨੂੰ ਉਧਰ ਜਿਹੜਾ ਆ ਉਹ ਇਮੀਗ੍ਰੇਸ਼ਨ ਦੇ ਲਈ ਅਪਲਾਈ ਕਰਨਾ ਪਊਗਾ, ਅਸਾਈਲਮ ਦੇ ਲਈ ਬੇਸਿਕਲੀ ਉੱਥੇ ਉਸ ਮੁਲਕ 'ਚ ਕਰਨਾ ਪਊਗਾ। ਜੇ ਉੱਥੇ ਨਾ ਹੁੰਦੀ ਹੈ ਤਾਂ ਫਿਰ ਅਮਰੀਕਾ ਦੇ ਵਿੱਚ ਕੀਤਾ ਜਾ ਸਕਦਾ। ਪਰ ਇਸ ਦੇ ਬਾਵਜੂਦ ਆਪਾਂ ਦੇਖ ਰਹੇ ਹਾਂ ਵੀ ਲੋਕ ਜਿਹੜੇ ਉਹ ਆਈ ਜਾ ਰਹੇ ਆ। ਚਲੋ ਹਰ ਇੱਕ ਜਣਾ ਆਉਣਾ ਚਾਹੁੰਦਾ ਚੰਗੇ ਜੀਵਨ ਦੀ ਭਾਲ ਦੇ ਲਈ ਇੱਥੇ, ਪਰ ਜਦੋਂ ਉਹਨਾਂ ਨੂੰ ਇਹ ਚੀਜ਼ ਦੱਸਦੇ ਆ ਤੇ ਕਈ ਵਾਰੀ ਉਹਨਾਂ ਨੂੰ ਗੁੱਸਾ ਲੱਗਦਾ ਵੀ ਤੁਸੀਂ ਸੱਚ ਕਿਉਂ ਦੱਸਦੇ ਆ। ਬਹੁਤ ਸਾਰੇ ਜਿਹੜੇ ਊਲ ਜਲੂਲ ਜਿਹੜੇ ਆ ਫਿਰ ਉਹ ਗੱਲਾਂ ਵੀ ਬੋਲਦੇ ਆ, ਪਰ ਇਹ ਰਿਐਲਿਟੀ ਆ। ਇਹਦੇ ਵਿੱਚ ਕੁਝ ਐਕਸੈਪਸ਼ਨਸ ਹੈਗੀਆਂ ਨੇ, ਪਰ ਹਰ ਇੱਕ ਦੇ ਉੱਤੇ ਉਹ ਲਾਗੂ ਨਹੀਂ ਹੋਣਗੀਆਂ। ਬਹੁਤ ਘੱਟ ਜਿਹੜਾ ਆ ਉਹਦੇ ਵਿੱਚ ਕੇਸ ਬਾਏ ਕੇਸ ਬੇਸਿਸ ਉਹਨਾਂ ਨੇ ਇਸ ਦੇ ਵਿੱਚ ਦੇਖਣਾ ਆ। ਉਧਰ ਟੈਕਸਸ ਦੇ ਵਿੱਚ ਤਾਂ ਗਵਰਨਰ ਗ੍ਰੈਗ ਐਬਟ ਨੇ ਇੱਕ ਨਵਾਂ ਐਗਜ਼ੈਕਟਿਵ ਆਰਡਰ ਜਾਰੀ ਕਰ ਦਿੱਤਾ ਆ, ਜਿਸ ਦੇ ਵਿੱਚ ਉਹਨਾਂ ਨੇ ਆਦੇਸ਼ ਦਿੱਤਾ ਆ ਹਸਪਤਾਲਾਂ ਨੂੰ ਟੈਕਸਸ ਦੇ ਵਿੱਚ ਵੀ ਪੇਸ਼ੈਂਟਸ ਦੇ ਜਿਹੜੇ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਜਿਹੜਾ ਆ ਉਹ ਪੁੱਛਿਆ ਜਾਵੇ ਤੇ ਉਹ ਦੱਸਿਆ ਜਾਵੇ, ਤਾਂ ਜੋ ਕਹਿੰਦੇ ਵੀ ਪਤਾ ਲੱਗੇ ਵੀ ਜਿਹੜੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਲੋਕਾਂ ਨੂੰ, ਉਹ ਮੈਡੀਕਲ ਕੇਅਰ ਕਿੰਨੀ ਜਿਹੜੀ ਆ ਲਾਗਤ ਦੇ ਵਿੱਚ ਦਿੱਤੀ ਜਾ ਰਹੀ ਹੈ, ਜਿਹੜੇ US ਦੇ ਵਿੱਚ ਲੋਕ ਇਲੀਗਲੀ ਜਿਹੜੇ ਉਹ ਆ ਰਹੇ ਆ। ਸੋ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਗ੍ਰੈਗ ਐਬਟ ਉਹਨਾਂ ਨੇ ਟੈਕਸਸ ਦੇ ਹਸਪਤਾਲਾਂ ਨੂੰ ਇਹ ਡਾਟਾ ਕੰਪਾਈਲ ਕਰਨ ਦੇ ਲਈ ਆਖਿਆ ਆ ਵੀ ਇਨ ਪੇਸ਼ੈਂਟ ਡਿਸਚਾਰਜਸ ਤੇ ਐਮਰਜੈਂਸੀ ਵਿਜ਼ਿਟਸ ਜਿਹੜੇ ਇਮੀਗ੍ਰੈਂਟਸ ਅਮਰੀਕਾ ਦੇ ਵਿੱਚ ਰਹਿ ਰਹੇ ਆ ਵਿਦਆਊਟ ਆਥੋਰਾਈਜੇਸ਼ਨ, ਉਹਨਾਂ ਦਾ ਜਿਹੜਾ ਉਹ ਪਤਾ ਲੱਗ ਸਕੇ। ਉਹਨਾਂ ਨੇ ਨਾਲ ਹੀ ਟੈਕਸਸ ਦੇ ਹੈਲਥ ਤੇ ਹਿਊਮਨ ਸਰਵਿਸ ਕਮਿਸ਼ਨ ਨੂੰ ਵੀ ਜਿਹੜੀ ਆ ਉਹ ਇੰਸਟਰਕਟ ਕੀਤਾ ਹੈ। ਉਹਨਾਂ ਨੇ ਆਖਿਆ ਆ ਵੀ ਹਸਪਤਾਲ ਇਹ ਜਿਹੜੀ ਇਨਫੋਰਮੇਸ਼ਨ ਆ 1 ਨਵੰਬਰ ਤੋਂ ਜਿਹੜਾ ਇਹ ਡਾਟਾ ਹੈ ਕਲੈਕਟ ਕਰਨਾ ਸ਼ੁਰੂ ਕਰਨ ਤੇ ਰੈਗੂਲਰਲੀ ਇਸ ਨੂੰ ਜਿਹੜੀਆਂ ਸੂਬੇ ਦੀਆਂ ਹੋਰ ਅਧਿਕਾਰੀ ਆ, ਅਥਾਰਟੀਜ਼ ਆ, ਉਹਨਾਂ ਨੂੰ ਜਿਹੜਾ ਰਿਪੋਰਟਸ ਆ ਉਹ ਭੇਜਿਆ ਕਰਨ। ਇਹ ਆਰਡਰ ਦੇ ਵਿੱਚ ਕਹਿੰਦੇ ਵੀ ਜਿਹੜੇ ਮੈਡੀਕੇਡ ਤੇ ਚਾਈਲਡ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਦੇ ਵਿੱਚ ਅਨਰੋਲਡ ਨੇ ਹਸਪਤਾਲ, ਉਹਨਾਂ ਨੂੰ ਵੀ ਇਹ ਜਿਹੜੀ ਜਾਣਕਾਰੀ ਆ ਉਹ ਹਾਸਲ ਕਰਨ ਦੇ ਲਈ ਆਖਿਆ ਜਿਹੜਾ ਹੋ ਗਿਆ ਆ। ਗ੍ਰੈਗ ਐਬਟ ਹੁਣਾਂ ਨੇ ਜਿਹੜੇ ਮਾਈਗ੍ਰੈਂਟਸ ਐਪਰੀਹੈਂਸ਼ਨਸ ਆ, ਜਿਹੜੇ ਲੋਕ ਫੜੇ ਜਾਂਦੇ ਸੀ, ਉਹਨਾਂ ਆંકੜਿਆਂ ਨੂੰ ਲੈ ਕੇ ਕਾਫੀ ਜਿਹੜਾ ਉਹ ਰੌਲਾ ਪਾਇਆ ਸੀਗਾ, ਕਾਫੀ ਗੱਲਾਂ ਉਹਨਾਂ ਨੇ ਕੀਤੀਆਂ ਸੀ। ਤੇ ਪਰ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਇਹ ਉਹੀ ਦੇਖੋ ਸਰਕਾਰ ਆ ਬਾਈਡਨ ਹੁਣਾਂ ਦੀ, ਜਿਹੜੀ ਸ਼ੁਰੂਆਤ 'ਚ ਆ ਕੇ ਕਹਿੰਦੀ ਆ ਵੀ ਬਾਰਡਰ ਸਾਰਿਆਂ ਦੇ ਲਈ ਅਸੀਂ ਖੋਲ ਦਿੱਤੇ ਆ, ਖੁੱਲੇ ਆ, ਜੀ ਆਇਆਂ ਨੂੰ, ਤੇ ਹੁਣ ਹਰ ਇੱਕ ਦੇ ਲਈ ਇੱਕ ਹਿਸਾਬ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਸ਼ਿਕੰਜਾ ਆ ਉਹਨਾਂ ਨੇ ਕੱਸਿਆ ਜਿਹੜਾ ਉਹ ਹੈਗਾ ਆ। ਸੋ ਲੈਟਸ ਸੀ ਕੀ ਅੱਗੇ ਬਣਦਾ ਆ। ਇਮੀਗ੍ਰੇਸ਼ਨ ਦਾ ਮੁੱਦਾ ਆਪਾਂ ਫੇਰ ਦੱਸਦੇ ਜਾਈਏ, ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਫੇਰ ਹਾਵੀ ਰਹੇਗਾ। ਸਤੰਬਰ ਦੇ ਵਿੱਚ ਹੁਣ ਜਿਹੜਾ ਡਿਬੇਟ ਹੋਣਾ ਆ ਕਮਲਾ ਹੈਰਿਸ ਤੇ ਡੋਨਲਡ ਟਰੰਪ ਦਾ, ਉਸ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਹ ਚੱਕਿਆ ਜਾ ਸਕਦਾ ਆ। ਤੇ GOP ਨੇ ਕਹਿੰਦੇ ਆਲਰੇਡੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਹਮਲੇ ਆ, ਕਮਲਾ ਹੈਰਿਸ ਤੇ ਜਿਹੜੇ ਵਾਲਜ਼ ਹੈਗੇ ਆ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਰਨਿੰਗ ਮੇਟ, ਉਹਨਾਂ ਉੱਤੇ ਜਿਹੜੇ ਹਮਲੇ ਆ, ਐਡਸ ਆ ਉਹ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਆ। ਟਿਮ ਵਾਲਜ਼ ਦੇ ਇਮੀਗ੍ਰੇਸ਼ਨ ਮੂਵਸ ਨੂੰ ਲੈ ਕੇ ਇਲੈਕਸ਼ਨ ਬਾਰਡਰ ਦਾ ਸਿਕਿਉਰਿਟੀ ਡਿਬੇਟ ਆ, ਕਹਿੰਦੇ ਇੱਕ ਵਾਰੀ ਫੇਰ ਤੇਜ਼ ਹੋਣ ਦੇ ਅਸਾਰ ਨੇ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਇੰਗਲੈਂਡ ਦੇ ਵਿੱਚ ਜਿਹੜੇ ਦੰਗੇ ਹੋ ਰਹੇ ਆ, ਉਹਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਦੇ ਉੱਤੇ ਵੀ ਇਹਦਾ ਬੜਾ ਵੱਡਾ ਅਸਰ ਪੈ ਰਿਹਾ ਆ। ਤੇ ਸਿਚੁਏਸ਼ਨ ਜੋ ਇੰਗਲੈਂਡ 'ਚ ਵਾਪਰੀ ਆ, ਕਹਿੰਦੇ ਵੀ ਕਿਸੇ ਟਾਈਮ ਅਮਰੀਕਾ 'ਚ ਵੀ ਹੋ ਸਕਦਾ ਆ। ਆਪਾਂ ਦੇਖ ਰਹੇ ਹਾਂ ਜਿਸ ਹਿਸਾਬ ਦੇ ਨਾਲ ਸਰਕਾਰਾਂ
ਬਹੁਤ ਸਾਰੇ ਮੁਲਕਾਂ 'ਚ ਫਾਰ ਰਾਈਟ ਲੀਡਰਸ ਨੂੰ ਚੁਣ ਰਹੀਆਂ ਆ। ਨੀਦਰਲੈਂਡ 'ਚ ਦੇਖਿਆ ਤੇ ਉਹਦਾ ਅਸਰ ਕਿਸ ਤਰ੍ਹਾਂ ਹੋਵੇਗਾ, ਇਹ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਡਿਸਕਸ ਕੀਤਾ ਸੀ ਭਈ ਇੰਗਲੈਂਡ ਦੇ ਵਿੱਚ ਇਸ ਟਾਈਮ ਸਿਚੁਏਸ਼ਨ ਬਹੁਤ ਹੀ ਖਤਰਨਾਕ ਬਣੀ ਹੋਈ ਆ। ਉੱਥੇ ਜਿਹੜੇ ਫਾਰ ਰਾਈਟ ਲੋਕ ਹੈਗੇ ਆ, ਉਹਨਾਂ ਨੇ ਦੰਗੇ ਸ਼ੁਰੂ ਕੀਤੇ ਹੋਏ ਹੈਗੇ ਆ। ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਮੁਸਲਮਾਨਾਂ ਦੀਆਂ ਜਿਹੜੀ ਮਸਜਿਦ ਆ ਉਹਨਾਂ ਦੇ ਉੱਤੇ ਵੀ ਜਿਹੜਾ ਅਟੈਕ ਕੀਤਾ ਹੈਗਾ। ਈਵਨ ਕਹਿੰਦੇ ਨਾਰਥ ਆਇਰਲੈਂਡ ਦੇ ਵਿੱਚ ਪ੍ਰੋਟੈਸਟੈਂਟਸ ਤੇ ਜਿਹੜੇ ਕੈਥੋਲਿਕਸ ਆ, ਉਹ ਵੀ ਜਿਹੜੇ ਇੱਕ ਦੂਜੇ ਦੇ ਨਾਲ ਇਕੱਠੇ ਰਲ ਕੇ ਆਏ, ਜਦ ਕਿ ਉਹ ਆਪਸ ਦੇ ਵਿੱਚ ਕਾਫੀ ਲੜਦੇ ਰਹਿੰਦੇ ਹੈਗੇ ਆ। ਇਹ ਸਿਚੁਏਸ਼ਨ ਉਸ ਟਾਈਮ ਤੋਂ ਸ਼ੁਰੂ ਹੋਈ ਸੀ ਜਿਸ ਟਾਈਮ 3 ਬੱਚੀਆਂ, ਇੱਕ 6 ਸਾਲ, 7 ਸਾਲ ਤੇ 9 ਸਾਲ, ਉਹਨਾਂ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। ਤੇ ਬਾਅਦ ਦੇ ਵਿੱਚ ਜਿਹੜੀ ਖਬਰ ਫੈਲਾ ਦਿੱਤੀ ਗਈ ਵੀ ਇਹ ਇੱਕ ਮੁਸਲਮਾਨ ਨੇ ਜਿਹੜੇ ਚਾਕੂ ਮਾਰੇ ਆ। ਹਾਲਾਂਕਿ ਜੋ ਚਾਕੂ ਮਾਰਨ ਵਾਲਾ ਸੀ ਉਹ ਰਵਾਂਡਾ ਤੋਂ ਆਇਆ ਸੀ, ਰਵਾਂਡਾ ਤੋਂ ਉਹਦੇ ਫਾਦਰ ਸੀ, ਪਰ ਉਹ ਖੁਦ ਆਪ ਯੂਕੇ ਦਾ ਜਿਹੜਾ ਬੋਰਨ ਸੀਗਾ। ਸੌਰੀ, ਉਹ ਰਵਾਂਡਾ ਦਾ ਇਮੀਗ੍ਰੈਂਟ ਸੀ, 17 ਸਾਲਾਂ ਦਾ। ਨਹੀਂ, ਇੱਥੇ ਉਹਦਾ ਜੰਮਿਆ ਸੀ, ਲੰਡਨ ਦਾ ਜੰਮਿਆ ਸੀ। ਅੱਛਾ, ਲੰਡਨ ਦਾ ਜੰਮਿਆ ਜੀ। ਯਾ। ਸੋ ਉਹਦਾ ਜਿਹੜਾ ਮੋਟਿਵ ਆ ਇਹ ਉਹਨਾਂ ਨੇ ਦੱਸਿਆ ਨਹੀਂ ਹੈ। ਉਹ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹੋਣੇ ਸ਼ੁਰੂ ਹੋ ਗਏ। ਤੇ ਹੁਣ ਜਿਹੜੇ ਸਿੱਖ ਆ ਉਹ ਵੀ ਉੱਥੇ ਜਿਹੜੇ ਕਾਫੀ ਘਬਰਾਏ ਹੋਏ ਹੈਗੇ ਆ, ਕਿਉਂਕਿ ਸਿੱਖਾਂ ਨੂੰ ਤੁਹਾਨੂੰ ਪਤਾ ਹੀ ਆ ਵੀ ਬੜੀ ਈਜ਼ਲੀ ਪਛਾਣ ਹੋ ਜਾਂਦੀ ਆ, ਦਸਤਾਰ ਸਜਾਈ ਹੁੰਦੀ ਆ। ਬਹੁਤ ਵਨਰੇਬਲ ਮਿਨੋਰਿਟੀ ਕਮਿਊਨਿਟੀ ਆ ਸਿੱਖ, ਤੇ ਸਿੱਖਾਂ ਦੇ ਉੱਤੇ ਵੀ ਜਿਹੜੇ ਅਟੈਕ ਹੋਏ ਹੈਗੇ ਆ। ਸਿੱਖਾਂ ਦੀ ਯੂਕੇ ਦੇ ਵਿੱਚ ਏਡੀ ਵੱਡੀ ਹਿਸਟਰੀ ਆ, 20th ਸੈਂਚੁਰੀ ਤੋਂ ਲੈ ਕੇ ਵਰਲਡ ਵਾਰ ਵੇਲੇ ਹਜ਼ਾਰਾਂ ਹੀ ਸਿੱਖਾਂ ਨੇ ਆਪਣੀਆਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਹੈਗੀਆਂ ਆ। ਕਹਿੰਦੇ ਭਈ ਬ੍ਰਿਟਿਸ਼ ਆਰਮੀ ਜਦੋਂ ਵਰਲਡ ਵਾਰ ਹੋਇਆ ਉਸ ਟਾਈਮ ਦੇ ਉੱਤੇ ਸਿੱਖ ਮੇਜਰ ਪਾਰਟ ਸੀਗੇ ਬ੍ਰਿਟੇਨ ਦੇ ਨਾਲ ਲੜਨ ਵਾਲੇ, ਬ੍ਰਿਟੇਨ ਨਾਲ ਰਲ ਕੇ ਲੜਨ ਵਾਲੇ। ਉਸ ਤੋਂ ਬਾਅਦ ਹਾਲਾਂਕਿ ਬ੍ਰਿਟੇਨ ਨੇ ਹਮੇਸ਼ਾ ਹੀ ਸਿੱਖਾਂ ਨੂੰ ਧੋਖਾ ਦਿੱਤਾ। 1947 ਦੇ ਵਿੱਚ ਸਾਡਾ ਜਿਹੜਾ ਪੰਜਾਬ ਆ ਉਹ ਵੰਡ ਦਿੱਤਾ। ਦੋਨੋਂ ਪੰਜਾਬ, ਇੱਕ ਪੰਜਾਬ ਇੱਧਰ ਰਹਿ ਗਿਆ, ਇੱਕ ਉੱਧਰ ਰਹਿ ਗਿਆ। ਸੋ ਇਹ ਇੰਡੀਆ ਹਿੰਦੁਸਤਾਨ ਨਹੀਂ ਬਣਿਆ ਸੀ, ਐਕਚੁਅਲੀ ਪੰਜਾਬ ਦੀ ਵੰਡ ਸੀ। ਤੇ ਹੁਣ ਪਿੱਛੇ ਜਿਹੇ ਜਦੋਂ ਰਿਪੋਰਟਸ ਆਈਆਂ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਬੰਦ ਕਰ ਦਿੱਤੀਆਂ ਜਾਂਦੀਆਂ ਹੈਗੀਆਂ 1984 ਤੋਂ ਬਾਅਦ, ਉਹਨਾਂ ਨੂੰ ਜਦੋਂ ਓਪਨ ਕੀਤਾ ਗਿਆ, ਕਹਿੰਦੇ ਵੀ ਇੰਗਲੈਂਡ ਦੀ ਸਰਕਾਰ ਸ਼ਰੇਆਮ ਇੰਦਰਾ ਗਾਂਧੀ ਦੀ ਜਿਹੜੀ ਸਪੋਰਟ ਕਰ ਰਹੀ ਸੀ। ਉਹਨਾਂ ਨੇ ਉਹਨਾਂ ਨੂੰ ਉੱਥੇ ਬੰਦੇ ਵੀ ਭੇਜੇ ਆਪਣੇ ਜਿਹੜੇ ਫੌਜੀ ਸੀ ਟ੍ਰੇਨ ਕਰਨ ਦੇ ਲਈ ਜਾਂ ਇਨਫੋਰਮੇਸ਼ਨ ਇਕੱਠੀ ਕਰਨ ਦੇ ਲਈ। ਸੋ ਉਹਨਾਂ ਨੇ ਸਿੱਖਾਂ ਦੇ ਨਾਲ ਹਮੇਸ਼ਾ ਧੋਖਾ ਕੀਤਾ। ਹਾਲਾਂਕਿ ਸਿੱਖ ਬਹੁਤ ਹੀ ਜ਼ਿਆਦਾ ਲਾਇਲ ਰਹੇ ਹੈਗੇ ਆ ਇੰਗਲੈਂਡ ਦੇ ਨਾਲ। ਸੋ ਹੁਣ ਇੰਗਲੈਂਡ ਦੇ ਵਿੱਚ ਸਿੱਖਾਂ ਦੇ ਉੱਤੇ ਵੀ ਅਟੈਕ ਹੋਣੇ ਸ਼ੁਰੂ ਹੋਏ ਹੈਗੇ ਆ। ਸੋ ਉਹ ਤੋਂ ਬਾਅਦ ਹੁਣ ਇੱਕ ਇਹ ਖਬਰ ਆ ਰਹੀ ਆ ਵੀ ਅਮਰੀਕਾ 'ਚ ਵੀ ਇਹ ਕੁਝ ਵਾਪਰ ਸਕਦਾ ਹੈਗਾ, ਕਿਉਂਕਿ ਇੱਥੇ ਵੀ ਜਿਹੜੀ ਆਪਣੀ ਕੰਟਰੀ ਅਮਰੀਕਾ ਇਹ ਵੀ ਟੋਟਲੀ ਡਿਵਾਈਡਡ ਆ। 50% ਇੱਕ ਪਾਸੇ ਲੋਕ ਆ, 50% ਦੂਸਰੇ ਪਾਸੇ ਆ। ਪਿਛਲੇ ਸਾਲਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਬਾਰਡਰ ਕ੍ਰਾਸ ਕਰਕੇ ਆਏ ਆ, 8 ਮਿਲੀਅਨ ਦੇ ਕਰੀਬ। ਉਹਦੇ ਕਰਕੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਗੁੱਸੇ ਦੇ ਵਿੱਚ ਹੈਗੇ ਆ ਵੀ ਏਡੀ ਵੱਡੀ ਇਲੀਗਲ ਇਮੀਗ੍ਰੇਸ਼ਨ ਹੋਈ ਹੈਗੀ ਆ। ਤੇ ਵੋਟਾਂ ਦੇ ਰਿਜ਼ਲਟ ਕਿਸ ਤਰ੍ਹਾਂ ਆਉਂਦੇ ਆ ਉਸ ਤੋਂ ਬਾਅਦ ਹੀ ਪਤਾ ਚੱਲੂਗਾ। ਕਹਿੰਦੇ ਵੀ ਸਿਚੁਏਸ਼ਨ ਅਮਰੀਕਾ 'ਚ ਵੀ ਯੂਕੇ ਵਰਗੀ ਬਣ ਸਕਦੀ ਹੈਗੀ ਆ। ਇਹ ਇੱਕ ਨਿਊਯਾਰਕ ਪੋਸਟ ਆ, ਉਹਨਾਂ ਨੇ ਆਰਟੀਕਲ ਅੱਜ ਛਾਪਿਆ ਹੈਗਾ ਜੀ। ਯੂਕੇ ਦੇ ਵਿੱਚ ਤਾਂ ਜਿਹੜੇ ਲੋਕ ਆਨਲਾਈਨ ਫੇਸਬੁੱਕ ਤੇ ਟਵਿੱਟਰ ਤੇ ਜਾਂ ਹੋਰ ਥਾਵਾਂ ਦੇ ਉੱਤੇ ਬੋਲ ਰਹੇ ਆ, ਧਮਕੀਆਂ ਦੇ ਰਹੇ ਆ, ਉਹਨਾਂ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਫੇਸਬੁੱਕ ਪੋਸਟ ਨੂੰ ਜਿਹੜਾ ਉਹ ਲੈ ਕੇ। 6000 ਜਿਹੜੇ ਉਹਨਾਂ ਨੇ ਦਸਤੇ ਲਾਏ ਆ, 6000 ਤੋਂ ਵੱਧ ਰਾਈਟ ਆਫਿਸਰਸ ਆ, ਉਹਨਾਂ ਨੂੰ ਡਿਪਲਾਈ ਕੀਤਾ ਗਿਆ ਆ ਵੀਕਐਂਡ ਦੇ ਵਾਸਤੇ। ਕਹਿੰਦੇ ਪਿਛਲੀਆਂ 2 ਰਾਤਾਂ ਪਹਿਲਾਂ ਦੇ ਮੁਕਾਬਲੇ ਥੋੜ੍ਹੀਆਂ ਠੰਡੀਆਂ ਜਿਹੜੀਆਂ ਹੋ ਰਹੀਆਂ ਆ। ਪ੍ਰਾਈਮ ਮਿਨਿਸਟਰ ਜਿਹੜੇ ਨਵੇਂ ਬਣੇ ਆ ਹੁਣੇ ਕੇਅਰ ਸਟਾਰਮਰ, ਉਹਨਾਂ ਦਾ ਆਉਂਦਿਆਂ ਹੀ ਇੱਕ ਲਿਟਮਸ ਟੈਸਟ ਹੋ ਰਿਹਾ ਆ ਜੋ ਉੱਥੇ ਐਂਟੀ ਇਮੀਗ੍ਰੇਸ਼ਨ ਵੇਵ ਦੇ ਵਿੱਚ ਚੱਲ ਰਹੀ ਆ। ਐਂਟੀ ਇਮੀਗ੍ਰੇਸ਼ਨ ਵੇਵ ਪੂਰੀ ਦੁਨੀਆ ਭਰ ਦੇ ਵਿੱਚ ਇਸ ਟਾਈਮ ਤੇਜ਼ ਹੈਗੀ ਆ। ਪ੍ਰੋਪੇਗੈਂਡਾ, ਇਮੀਗ੍ਰੈਂਟਸ ਦੇ ਉਲਟ ਝੂਠ ਬੋਲਣਾ, ਤੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਜੋ ਆਪਾਂ ਦੇਖਦੇ ਆ ਜੋ ਸਿੱਖਾਂ ਦੇ ਨਾਲ ਉੱਥੇ ਭਾਰਤ ਵਿੱਚ ਹੁੰਦਾ ਵੀ ਉਹੀ ਜਿਹੜੀ ਕਿਤੇ ਨਾ ਕਿਤੇ ਚੀਜ਼ ਜਾਂ ਉੱਦਾਂ ਦਾ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਿਹੜੀ ਉਹ ਜਾ ਰਹੀ ਆ ਪ੍ਰੋਪੇਗੈਂਡੇ ਦੇ ਜਿਹੜੇ ਉਹ ਜ਼ਰੀਏ। ਆਲਦੋ ਸਾਰੇ ਇਮੀਗ੍ਰੈਂਟਸ ਇੱਦਾਂ ਦੇ ਨਹੀਂ ਹੁੰਦੇ, ਬੈਡ ਐਪਲਸ ਹਰ ਇੱਕ
ਜਿਹੜੀ ਕਮਿਊਨਿਟੀ ਦੇ ਵਿੱਚ ਤੁਹਾਨੂੰ ਜਿਹੜੇ ਉਹ ਮਿਲ ਜਾਣਗੇ। ਉੱਥੇ ਦੇ ਪੁਲਿਸ ਨੇ ਦੱਸਿਆ ਵੀ ਹੁਣ ਤੱਕ 150 ਲੋਕ ਚਾਰਜ ਜਿਹੜੇ ਆ ਉਹ ਹੋ ਚੁੱਕੇ ਨੇ, ਤੇ ਉਹਨਾਂ ਦੇ ਉੱਤੇ ਜਿਹੜੇ ਕੇਸ ਆ ਉਹ ਚੱਲਣਗੇ। ਪ੍ਰਾਈਮ ਮਿਨਿਸਟਰ ਸਟਾਰਮਰ ਉਹਨਾਂ ਨੇ ਕਿਹਾ ਵੀ ਪੁਲਿਸ ਹਾਈ ਅਲਰਟ ਦੇ ਉੱਤੇ ਰਹੇਗੀ। ਰੀਸੈਂਟਲੀ ਉਹਨਾਂ ਨੇ ਜਿਹੜੀ ਕੋਬਰਾ ਮੀਟਿੰਗ ਵੀ ਵਿਸ਼ੇਸ਼ ਤੌਰ ਦੇ ਉੱਤੇ ਇਸੇ ਨੂੰ ਲੈ ਕੇ ਕਿੱਦਾਂ ਨਜਿੱਠਣਾ ਆ ਉਸ ਨੂੰ ਜਿਹੜੀ ਉਹ ਕੀਤੀ ਆ। ਸਕਾਟਲੈਂਡ ਦੇ ਜਿਹੜੇ ਫਸਟ ਮਿਨਿਸਟਰ ਆ ਉਹਨਾਂ ਨੇ ਸੋਸ਼ਲ ਮੀਡੀਆ ਕੰਪਨੀਜ਼ ਨੂੰ ਹਦਾਇਤ ਦਿੱਤੀ ਆ, ਕਹਿੰਦੇ ਵੀ ਤੁਰੰਤ ਜਿਹੜਾ ਉਹ ਐਕਸ਼ਨ ਲੈਣ, ਜਿਹੜੀ ਡਿਸਇਨਫੋਰਮੇਸ਼ਨ ਤੇ ਜਿਹੜਾ ਰੇਸਿਜ਼ਮ ਆ, ਨਸਲਵਾਦ ਫੈਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਉਸ ਦੇ ਉੱਤੇ ਉਹ ਕ੍ਰੈਕਡਾਊਨ ਜਿਹੜਾ ਉਹ ਕਰਨ। ਈਲਨ ਮਸਕ ਵੀ ਜਿਹੜੇ ਐਂਟੀ ਇਮੀਗ੍ਰੈਂਟ ਫੇਜ਼ ਦੇ ਵਿੱਚੋਂ ਕਹਿੰਦੇ ਵੀ ਉਹ ਲੰਘ ਰਿਹਾ ਆ, ਉੱਥੇ ਵੀ ਉਹ ਇਦਾਂ ਦੀਆਂ ਜਿਹੜੀਆਂ ਆ ਵੀਡੀਓਜ਼ ਤੇ ਕੁਝ ਗੱਲਾਂ ਜਿਹੜੀਆਂ ਪਾਈਆਂ, ਉਸ ਦੇ ਬਾਬਤ ਯੂਕੇ ਦੀ ਸਰਕਾਰ ਨੇ ਬੇਨਤੀ ਕੀਤੀ ਈਲਨ ਮਸਕ ਨੂੰ ਵੀ ਤੂੰ ਭਾਈ ਠੰਡੀਆਂ ਠੰਡੀਆਂ ਚੀਜ਼ਾਂ ਜਿਹੜੀਆਂ ਉਹ ਬੋਲ, ਇਦਾਂ ਦੇ ਕੰਮ ਦੇ ਨਾਲ ਕੰਮ ਔਖਾ ਹੋ ਰਿਹਾ ਆ। ਸੋ ਇਹ ਹੁਣ ਦੇਖਦੇ ਹਾਂ ਉੱਥੇ ਕੀ ਬਣਦਾ ਆ। ਪਰ ਯੂਕੇ ਦੇ ਇਹ ਜਿਹੜੇ ਰਾਈਟਸ ਆ ਹੋਏ ਆ, ਉਹ ਕਿਤੇ ਨਾ ਕਿਤੇ ਦੁਨੀਆ ਭਰ ਦੇ ਵਿੱਚ ਜਿੱਥੇ ਮੈਜੋਰਿਟੇਰੀਅਨ ਲੋਕ ਆ, ਉਹਨਾਂ ਦਾ ਜਿਹੜਾ ਗੁੱਸਾ, ਉਹਨਾਂ ਦੀ ਜਿਹੜੀ ਗੱਲ ਆ ਉਹ ਬਾਹਰ ਜਿਹੜੀ ਉਹ ਨਿਕਲੀ ਆ ਵੀ ਅੰਦਰ ਖਾਤੇ ਉਹ ਇਸ ਤਰੀਕੇ ਦੇ ਨਾਲ ਭਰੇ ਪੀਤੇ ਪਏ ਨੇ। ਮੌਕਾ ਆਉਣ ਦੇ ਉੱਤੇ ਚਾਹੇ ਤੁਸੀਂ ਜਿੱਡੀ ਮਰਜ਼ੀ ਮਾਡਲ ਮਾਈਨੋਰਿਟੀ ਕਿਹੜੇ ਮਰਜ਼ੀ ਮੁਲਕ 'ਚ ਬਣ ਕੇ ਰਹੋ, ਉਹਨਾਂ ਨੇ ਇਵੈਂਚੁਅਲੀ ਤੁਹਾਡੇ ਦੁਆਲੇ ਹੋ ਹੀ ਜਿਹੜਾ ਹੋ ਜਾਣਾ ਆ। 10 ਤੋਂ ਵੱਧ ਜਿਹੜੇ MP ਚੁਣੇ ਗਏ ਆ ਹੁਣ ਇਸ ਵਾਰ ਸਿੱਖਾਂ ਦੇ, ਪੰਜਾਬੀਆਂ ਦੇ, ਪਰ ਉਸ ਦੇ ਫਿਰ ਬਾਵਜੂਦ ਜਿਹੜਾ ਡਰ ਆ, ਉਹ ਖੌਫ ਆ, ਉਸ ਦਾ ਜਿਹੜਾ ਮਾਹੌਲ ਆ ਉਹ ਉੱਥੇ ਬਣਿਆ ਪਿਆ ਆ, ਕਿਉਂਕਿ ਭੀੜ ਕਦੀ ਵੀ ਨਹੀਂ ਦੇਖਦੀ ਵੀ ਅੱਗੇ ਜਿਹੜਾ ਉਹ ਕੌਣ ਆ। ਜਿਹੜਾ ਵੀ ਰਾਹ 'ਚ ਆਈ ਜਾਂਦਾ ਆ ਉਸ ਦੇ ਉੱਤੇ ਜਿਹੜਾ ਉਹ ਹਿੰਸਾ ਕਰਕੇ ਅੱਗੇ ਵੱਧਦੇ ਤੁਰੇ ਜਾਂਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਸਟਾਰਮ ਡੈਬੀ ਜੋ ਆ ਉਸਨੇ ਨਾਰਥ ਈਸਟ ਦੇ ਵਿੱਚ ਹਿੱਟ ਕੀਤਾ ਆ ਤੇ ਬਹੁਤ ਜ਼ਿਆਦਾ ਮੀਂਹ ਪਿਆ ਆ, ਫਲੱਡਿੰਗ ਹੋਈ ਹੈਗੀ ਆ, ਤੇ ਨਾਲ ਦੀ ਨਾਲ ਟੋਰਨੇਡੋਜ਼ ਵੀ ਜ਼ਿਆਦਾ ਆਏ ਹੈਗੇ ਆ। ਫਲੱਡ ਵਾਰਨਿੰਗ ਕਈ ਜਗ੍ਹਾ ਦੇ ਉੱਤੇ ਇਸ਼ੂ ਕੀਤੀ ਗਈ ਸੀ, ਕੈਰੋਲੀਨਾ ਤੋਂ ਲੈ ਕੇ ਨਿਊ ਇੰਗਲੈਂਡ ਤੱਕ। ਨੈਸ਼ਨਲ ਵੈਦਰ ਸਰਵਿਸ ਨੇ ਜੋ ਨਵੀਂ ਅਪਡੇਟ ਦਿੱਤੀ ਆ, ਕਹਿੰਦੇ ਵੀ ਮੀਂਹ 15 ਇੰਚ ਤੋਂ ਲੈ ਕੇ 25 ਇੰਚ ਤੱਕ ਕਈ ਏਰੀਏ ਦੇ ਵਿੱਚ ਪੈ ਸਕਦਾ ਹੈਗਾ। ਨਾਰਥ ਈਸਟਰਨ ਪਾਰਟ ਦੇ ਵਿੱਚ 3 ਤੋਂ ਲੈ ਕੇ 7 ਇੰਚ ਤੱਕ ਦਾ ਜਿਹੜਾ ਮੀਂਹ ਆ ਪਿਆ ਹੈਗਾ। ਡੈਬੀ ਜੋ ਆ ਉਹ USA ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਉਸਨੇ ਐਂਟਰ ਕਰਨਾ ਸ਼ੁਰੂ ਕੀਤਾ ਸੀ ਇਸ ਤੂਫਾਨ ਨੇ, ਤੇ ਉਹਦੇ ਨਾਲ ਕਾਫੀ ਜ਼ਿਆਦਾ ਆਲਰੇਡੀ ਨੁਕਸਾਨ ਹੋ ਚੁੱਕਾ ਹੈਗਾ ਆ। ਬਰਕਲੇ ਕਾਉਂਟੀ, ਸਾਊਥ ਕੈਰੋਲੀਨਾ, ਉੱਥੇ 2 ਤੋਂ 3 ਫੁੱਟ ਤੱਕ ਪਾਣੀ ਜਿਹੜਾ ਆ ਸੜਕਾਂ ਦੇ ਵਿੱਚ ਘੁੰਮ ਰਿਹਾ ਹੈਗਾ ਆ। ਤੇ ਇਸੇ ਤਰ੍ਹਾਂ ਕੇਕਿੰਗ ਲੌਂਗਸ ਜੋ ਸਾਊਥ ਕੈਰੋਲੀਨਾ ਆ, ਉੱਥੇ ਵੀ ਪਾਣੀ ਲੋਕਾਂ ਦੀਆਂ ਸੜਕਾਂ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ। ਟੋਰਨੇਡੋਜ਼ ਦੀ ਵਾਰਨਿੰਗ ਆ ਅੱਜ ਦੇ ਦਿਨ ਨਾਰਥ ਕੈਰੋਲੀਨਾ, ਵਰਜੀਨੀਆ, ਮੈਰੀਲੈਂਡ ਦੇ ਵਿੱਚ। ਉਸ ਤੋਂ ਬਾਅਦ ਕਹਿੰਦੇ ਵੀ ਟਵਿਸਟਰਸ ਨਿਊ ਜਰਸੀ, ਪੈਂਸਿਲਵੇਨੀਆ, ਸਾਊਥ ਈਸਟ ਨਿਊਯਾਰਕ ਵੱਲ ਜਾ ਸਕਦੇ ਹੈਗੇ ਆ। ਤੇ ਖਾਸ ਕਰਕੇ ਜਿਹੜੇ ਆਪਣੇ ਟਰੱਕਰ ਆ ਜਾਂ ਉਸ ਏਰੀਏ ਦੇ ਵਿੱਚ ਤੁਸੀਂ ਘੁੰਮਣ ਜਾ ਰਹੇ ਆ, ਨਾਰਥ ਕੈਰੋਲੀਨਾ, ਵਰਜੀਨੀਆ, ਮੈਰੀਲੈਂਡ, ਨਿਊ ਜਰਸੀ, ਈਸਟਰਨ ਪੈਂਸਿਲਵੇਨੀਆ, ਨਿਊਯਾਰਕ, ਇਹ ਸਾਰੇ ਜਿਹੜੇ ਏਰੀਏ ਆ ਇੱਥੇ ਕਾਫੀ ਜ਼ਿਆਦਾ ਅਫੈਕਟ ਹੋਣ ਜਾ ਰਿਹਾ ਆ। ਸੋ ਕੇਅਰਫੁਲ ਰਹਿਣਾ ਚਾਹੀਦਾ। 30 ਮਿਲੀਅਨ ਲੋਕ ਇਸ ਸਵੀਅਰ ਸਟਾਰਮ ਦੇ ਅੰਡਰ ਆ ਰਹੇ ਹੈਗੇ ਆ। ਤੇ ਟੋਰਨੇਡੋਜ਼ ਰੌਕੀ ਮਾਊਂਟ, ਨਾਰਥ ਕੈਰੋਲੀਨਾ ਦੇ ਵਿੱਚ ਆਲਰੇਡੀ ਟੱਚ ਕਰ ਚੁੱਕੇ ਹੈਗੇ ਆ। ਵਰਮੌਂਟ ਦੇ ਵਿੱਚ ਵੀ ਪਿਛਲੇ ਮਹੀਨੇ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਉਹ ਪਿਆ ਸੀ। ਅਗਲੀ ਖਬਰ ਜਿਹੜੀ ਕਰੀਏ, ਈਰਾਨ ਨੇ ਕਹਿੰਦੇ ਵੀ ਆਪਣੀ ਸਾਈਬਰ ਐਕਟੀਵਿਟੀ ਆ ਉਸ ਨੂੰ ਖਾਸਾ ਤੇਜ਼ ਕਰ ਦਿੱਤਾ ਆ। ਮਾਈਕਰੋਸਾਫਟ ਕਹਿ ਰਿਹਾ ਹੈ ਵੀ ਇਹ US ਦੀ ਇਲੈਕਸ਼ਨ ਨੂੰ ਇਨਫਲੂਐਂਸ ਕਰਨ ਦੇ ਕਰਕੇ ਇਹ ਜਿਹੜੀ ਸਾਈਬਰ ਐਕਟੀਵਿਟੀ ਇਹਨਾਂ ਦੀ ਤੇਜ਼ ਹੋਈ ਆ। ਇਰਾਨੀਅਨ ਐਕਟਰਸ ਕਹਿੰਦੇ ਵੀ ਪਿਛਲੇ ਮਹੀਨਿਆਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਨਕਲੀ ਜਿਹੜੀਆਂ ਸਾਈਟਸ ਜਿਹੜੀਆਂ ਬਣਾਈਆਂ, ਨਿਊਜ਼ ਸਾਈਟਸ, ਖਾਸ ਕਰਕੇ ਐਕਟਿਵਿਸਟ ਦੀ ਉਹ ਭੁਲੇਖਾ ਪਾ ਰਹੇ ਆ, ਇੰਪਰਸਨੇਟ ਕਰ ਰਹੇ ਆ, ਤੇ ਗਰਾਊਂਡ ਵਰਕ ਕਹਿੰਦੇ ਵੀ ਇਸ ਟਾਈਮ ਉਹਨਾਂ ਨੇ ਪੂਰੀ ਤਰ੍ਹਾਂ ਵਿਛਾਇਆ ਪਿਆ ਆ ਤਾਂ ਜੋ ਅਮਰੀਕਨ ਵੋਟਰਸ ਨੂੰ ਇਸ ਨਵੰਬਰ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਉਹਨਾਂ ਦੀ ਵੋਟ ਨੂੰ ਜਿਹੜਾ ਉਹ ਸਵੇ ਕਰ ਸਕਣ। ਟੈਕਨੋਲੋਜੀ ਜਾਇੰਟ ਮਾਈਕਰੋਸਾਫਟ ਨੇ ਆਪਣੀਆਂ ਨਵੀਆਂ ਫਾਈਂਡਿੰਗਸ ਦੇ ਵਿੱਚ ਇਹ ਜਿਹੜੀ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਨਵੇਂ ਤਰੀਕੇ ਦਾ ਜਿਹੜਾ ਥ੍ਰੈਟ ਇੰਟੈਲੀਜੈਂਸ ਰਿਪੋਰਟ ਆ ਈਰਾਨ ਦੇ ਬਾਬਤ ਉਹਨਾਂ ਨੇ ਪੇਸ਼ ਕੀਤੀ ਆ। ਪਿਛਲੀਆਂ ਇਲੈਕਸ਼ਨਸ ਨੂੰ ਲੈ ਕੇ ਵੀ ਬਹੁਤ ਜਿਹੜੇ ਆ ਉਹ ਰੌਲੇ ਰੱਪੇ ਪੈਂਦੇ ਰਹੇ, ਚਾਹੇ ਉਹ ਰਸ਼ੀਅਨ ਮਾਮਲਾ ਜਿਹੜਾ ਹੋ ਰਿਹਾ ਹੋਵੇ ਤੇ ਚਾਹੇ
ਚਾਈਨੀਜ਼ ਦੀ ਜਿਹੜੀ ਦਖਲਅੰਦਾਜ਼ੀ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲੀ ਹੋਵੇ। ਪਰ ਮਾਈਕਰੋਸਾਫਟ ਦੀ ਇਹ ਰਿਪੋਰਟ ਉਸ ਵਕਤ ਆਉਂਦੀ ਆ ਜਦ ਇਲੈਕਸ਼ਨਾਂ ਦੇ ਵਿੱਚ ਹੁਣ ਕੁਛ ਹੀ ਮਹੀਨੇ ਦਾ ਵਕਤ ਬਚਿਆ ਆ। ਰਿਪੋਰਟ ਦੇ ਵਿੱਚ ਸਪੈਸੀਫਾਈ ਤਾਂ ਨਹੀਂ ਕੀਤਾ ਵੀ ਇਰਾਨ ਦੀਆਂ ਇੰਟੈਂਸ਼ਨਸ ਕੀ ਹੈਗੀਆਂ ਅਦਰ ਦੈਨ ਅਮਰੀਕਾ ਦੇ ਵਿੱਚ ਕਾਇਓਸ ਕਰਨ ਤੋਂ ਇਲਾਵਾ ਰੀਸੈਂਟਲੀ ਆਪਾਂ ਇਹ ਵੀ ਦੇਖਿਆ ਵੀ ਇਰਾਨ ਦਾ ਇੱਕ ਏਜੰਟ ਰਾਸ਼ਟਰਪਤੀ ਟਰੰਪ ਤੇ ਹੋਰ ਪੋਲੀਟੀਕਲ ਲੀਡਰਸ ਨੂੰ ਮਾਰਨ ਖਾਤਰ ਇੱਥੇ ਜਿਹੜੀਆਂ ਸੁਪਾਰੀਆਂ ਦਿੰਦਾ ਜਿਹੜਾ ਉਹ ਫੜਿਆ ਜਿਹੜਾ ਹੋ ਗਿਆ ਸੀਗਾ। ਸੋ ਇਹ ਦੇਖੋ ਕੀ ਬਣਦਾ ਆ। ਜਿੱਦਾਂ ਜਿੱਦਾਂ ਟੈਕਨੋਲੋਜੀ ਜਾਂ ਸੋਸ਼ਲ ਮੀਡੀਆ ਦਾ ਪਸਾਰ ਜਿਹੜਾ ਉਹ ਵੱਧ ਰਿਹਾ ਆ, ਲੋਕਾਂ ਦੀਆਂ ਆਪਣੀਆਂ ਦਬੀਆਂ ਹੋਈਆਂ ਭਾਵਨਾਵਾਂ ਅਜਿਹੇ ਜਿਹੜੇ ਬੈਡ ਐਕਟਰਸ ਦੇ ਜ਼ਰੀਏ, ਨਕਲੀ ਸਾਈਟਸ ਦੇ ਜ਼ਰੀਏ, ਡਿਸਇਨਫੋਰਮੇਸ਼ਨ ਦੇ ਜ਼ਰੀਏ ਜਿਹੜੀਆਂ ਉੱਭਰ ਕੇ ਬਾਹਰ ਆਉਂਦੀਆਂ ਆ ਤੇ ਲੋਕਾਂ ਨੂੰ ਜਿਹੜੀਆਂ ਉਹ ਭੜਕਾ ਛੱਡਦੀਆਂ ਨੇ। ਸੋ ਲੋਕਾਂ ਨੂੰ ਕਾਫੀ ਜ਼ਿਆਦਾ ਸੰਜਮ ਵਰਤਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਤੇ ਝੂਠਾਂ ਦੇ ਅਕਸਰ ਹੀ ਆਪਾਂ ਜਿਹੜੇ ਸਾਰੇ ਹੀ ਲੋਕ ਆ ਜਿਹੜਾ ਸ਼ਿਕਾਰ ਬਣ ਜਾਂਦੇ ਆ। ਜੀ ਅਗਲੀ ਖਬਰ ਵੱਲ ਚਲੀਏ ਜਿਹੜੀ ਕਾਸਕੋ ਤੋਂ ਆ ਰਹੀ ਹੈ। ਕਾਸਕੋ ਦੇ ਜਿੰਨੇ ਵੀ ਮੈਂਬਰ ਆ ਉਹ ਹੁਣ ਉਹਨਾਂ ਨੂੰ ਕਹਿੰਦੇ ਵੀ ਜਦੋਂ ਐਂਟਰ ਕਰੋਗੇ ਤੁਸੀਂ ਤੇ ਆਪਣਾ ਜਿਹੜਾ ਕਾਰਡ ਆ ਉਹ ਸਕੈਨ ਕਰਨਾ ਪਊਗਾ। ਸੋ ਜਿਹੜੀ ਮੈਂਬਰਸ਼ਿਪ ਸਕੈਨਿੰਗ ਡਿਵਾਈਸਿਸ ਉਹ ਐਂਟਰੈਂਸ ਜਿਹੜੇ ਡੋਰ ਹੈਗੇ ਆ ਉਹਨਾਂ ਦੇ ਉੱਤੇ ਲਾਣ ਜਾ ਰਹੇ ਹੈਗੇ ਆ ਕਿਉਂਕਿ ਕਹਿੰਦੇ ਵੀ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਮਿਸਯੂਜ਼ ਹੋਇਆ ਹੈਗਾ ਵੀ ਕਾਰਡ ਕਿਸੇ ਦਾ ਹੁੰਦਾ ਲੈ ਕੇ ਕੋਈ ਚਲੇ ਜਾਂਦਾ ਹੈਗਾ ਤੇ ਜੇ ਕੋਈ ਗੈਸਟ ਆ ਉਹਦੇ ਨਾਲ ਵੈਲਿਡ ਮੈਂਬਰ ਜ਼ਰੂਰ ਹੋਣਾ ਜ਼ਰੂਰੀ ਹੈਗਾ। ਇਨਫੈਕਟ ਹਰਜੋਤ ਸਿੰਘ ਜੀ ਮੈਂ ਇੱਕ ਵਾਰੀ ਬੇ ਏਰੀਏ ਦੇ ਆਈ ਥਿੰਕ ਲਿਵਰਮੋਰ ਦੇ ਕਾਸਕੋ 'ਚ ਗਿਆ ਸੀ, ਉੱਥੇ ਆਲਰੇਡੀ ਉਹਨਾਂ ਨੇ ਸ਼ੁਰੂ ਕਰਤਾ। ਬਾਕੀ ਸਾਰੇ ਕਾਸਕੋਸ ਦੇ ਵਿੱਚ ਅਜੇ ਤਾਂ ਸ਼ੁਰੂਆਤ ਇਸ ਦੀ ਨਹੀਂ ਹੋਈ ਪਰ ਕਾਫੀ ਥਾਵਾਂ ਦੇ ਉੱਤੇ ਕਰ ਰਹੇ। ਕਹਿੰਦੇ ਵੀ ਜਿੱਦਾਂ ਨੈਟਫਲਿਕਸ ਵਾਲਿਆਂ ਨੇ ਪਾਸਵਰਡ ਸ਼ੇਅਰਿੰਗ ਦੇ ਉੱਤੇ ਸ਼ਿਕੰਜਾ ਕੱਸਿਆ ਆ, ਉਸੇ ਤਰੀਕੇ ਦੇ ਨਾਲ ਜਿਹੜੇ ਕਾਸਕੋ ਵਾਲੇ ਵੀ ਆਪਣੀ ਮੈਂਬਰਸ਼ਿਪ ਦੀ ਦੁਰਵਰਤੋਂ ਨਾ ਹੋਵੇ ਇਸ ਲਈ ਜਿਹੜਾ ਉਹ ਕਰ ਰਹੇ ਨੇ ਵੀ ਭਾਈ ਆਪਾਂ ਇਸ ਦੇ ਉੱਤੇ ਸ਼ਿਕੰਜਾ ਜਿਹੜਾ ਉਹ ਕੱਸੀਏ। ਕਿਸੇ ਟਾਈਮ ਦੇ ਉੱਤੇ ਅਜੇ ਉੱਦਾਂ ਵੈਸੇ ਫੂਡ ਕੋਰਟ ਵਿਦਾਊਟ ਮੈਂਬਰਸ਼ਿਪ ਤੁਸੀਂ ਜਾ ਕੇ ਖਾ ਸਕਦੇ ਸੀ, ਪਰ ਇਹ ਵੀ ਰਿਪੋਰਟਸ ਆ ਰਹੀਆਂ ਸੀ ਸ਼ਾਇਦ ਉਹ ਵੀ ਜਿਹੜਾ ਉਹ ਚੇਂਜ ਕਰਨ ਜਾ ਰਹੇ ਨੇ ਉੱਥੇ। ਛੋਟੀ ਜੀ ਬ੍ਰੇਕ ਲੈ ਲਈ ਨੇ ਹਰਜੋਤ ਸਿੰਘ ਜੀ। ਬ੍ਰੇਕ ਤੋਂ ਬਾਅਦ ਹੋਰ ਰਹਿ ਗਈਆਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਸੁਲੱਖਣ ਸਿੰਘ ਜੀ ਦੱਸ ਰਹੇ ਕਹਿੰਦੇ ਵੀ ਬੇਕਰਫੀਲਡ ਵਿੱਚ ਵੀ ਉਹਨਾਂ ਨੇ ਆਲਰੇਡੀ ਇਹ ਕੰਮ ਸ਼ੁਰੂ ਕਾਸਕੋ ਨੇ ਕਰ ਦਿੱਤਾ ਹੈ।
ब्रेक तो आज एक बारी फिर आप सब का स्वागत है ਸੋ ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇੱਕ ਜਿਹੜੀ ਰਿਸਰਚਰਸ ਨੇ ਨਵੀਂ ਚੀਜ਼ ਹਰਜੋਤ ਸਿੰਘ ਜੀ ਲੱਭੀ ਆ ਕੋਵਿਡ ਨੂੰ ਲੈ ਕੇ। ਪਹਿਲੀ ਤੇ ਗੱਲ ਇੱਕ ਨਵੀਂ ਇਹ ਹੈ ਵੀ ਪੈਂਡੈਮਿਕ ਤੋਂ ਹਟਾ ਇਸ ਨੂੰ ਜਿਹੜਾ ਉਹ ਦਰਜਾ ਇਹਦਾ ਘਟਾ ਦਿੱਤਾ ਗਿਆ। ਕਹਿੰਦੇ ਵੀ ਕੋਵਿਡ ਹੁਣ ਆਪਣੇ ਦਰਮਿਆਨ ਹੀ ਰਹੇਗਾ, ਜਿੱਦਾਂ ਫਲੂ ਸ਼ਾਟਸ ਲੱਗਦੇ ਆ ਕੋਵਿਡ ਦੇ ਸ਼ਾਟਸ ਵੀ ਜਿਹੜੇ ਆ ਉਹ ਲੱਗਦੇ ਰਹਿਣਗੇ। ਉਧਰ ਰਿਸਰਚਰਸ ਨੇ ਬੱਚਿਆਂ ਦੇ ਵਿੱਚ ਇੱਕ ਰੇਅਰ ਕੰਡੀਸ਼ਨ ਮਲਟੀ ਸਿਸਟਮ ਇਨਫਲੇਮੇਟਰੀ ਸਿੰਡਰੋਮ MIS/C ਜਿਹੜੀ ਉਹ ਲੱਭੀ ਆ। ਕਹਿੰਦੇ ਵੀ ਕੋਵਿਡ ਇਨਫੈਕਸ਼ਨ ਤੋਂ ਕਈ ਹਫ਼ਤਿਆਂ ਬਾਅਦ ਆਉਂਦੀ ਆ। ਪੈਂਡੈਮਿਕ ਦੀ ਸ਼ੁਰੂਆਤ ਦੇ ਵਿੱਚ ਕਹਿੰਦੇ ਬਹੁਤ ਸਾਰੇ ਬੱਚੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਪਹੁੰਚੇ ਸੀ ਸਿੰਪਟਮਸ ਦੇ ਨਾਲ, ਤੇਜ਼ ਬੁਖਾਰ, ਵੋਮਿਟਿੰਗ, ਫਟੀਗ, ਹਾਰਟ ਇਨਫਲੇਮੇਸ਼ਨ ਨੂੰ ਲੈ ਕੇ। ਨੇਚਰ ਜਰਨਲ ਜਿਹੜਾ ਸਾਇੰਸ ਦਾ ਇੱਕ ਜਰਨਲ ਆ ਉਹਦੇ ਵਿੱਚ ਲੇਟੈਸਟ ਇੱਕ ਰਿਸਰਚ ਪੇਸ਼ ਕੀਤੀ ਗਈ ਆ। ਕਹਿੰਦੇ ਵੀ ਆਊਟ ਆਫ ਕੰਟਰੋਲ ਇਮਿਊਨ ਰਿਸਪੌਂਸ ਬੱਚਿਆਂ ਦੇ ਵਿੱਚ ਕਈਆਂ 'ਚ ਇਹ ਜਿਹੜੀ ਕੰਡੀਸ਼ਨ ਪੈਦਾ ਹੋ ਗਈ ਆ MIS/C। ਇਮਿਊਨ ਸਿਸਟਮ ਕਹਿੰਦੇ ਵੀ ਕੋਵਿਡ ਵਾਇਰਸ ਦੇ ਇੱਕ ਅਜਿਹੇ ਪ੍ਰੋਟੀਨ ਦੇ ਉੱਤੇ ਉਹ ਕਹਿੰਦੇ ਵੀ ਜੱਫਾ ਪਾ ਲੈਂਦਾ ਇੱਕ ਹਿਸਾਬ ਦੇ ਨਾਲ, ਜੋ ਕਿ ਇਮਿਊਨ ਸੈਲਸ ਦੇ ਵਿੱਚ ਨਜ਼ਰ ਆਉਂਦਾ ਆ ਤੇ ਇਵੈਂਚੁਅਲੀ ਇਮਿਊਨ ਸਿਸਟਮ ਉਹਨਾਂ ਨੂੰ ਹੀ ਅਟੈਕ ਕਰਨਾ ਸ਼ੁਰੂ ਕਰ ਦਿੰਦਾ ਆ, ਆਪਣੇ ਹੀ ਇਮਿਊਨ ਸਿਸਟਮ ਨੂੰ ਤੇ ਵਾਇਰਸ ਦੀ ਬਜਾਏ। ਸੋ ਉਹਦੇ ਕਰਕੇ ਕਈ ਬੱਚਿਆਂ ਦੇ ਵਿੱਚ ਇਹ ਨਵੀਂ ਜਿਹੜੀ ਕੰਡੀਸ਼ਨ ਮਲਟੀ ਸਿਸਟਮ ਇਨਫਲੇਮੇਟਰੀ ਸਿੰਡਰਮ ਜਿਹੜਾ ਆ ਉਹ ਸਾਹਮਣੇ ਆਇਆ ਆ ਕੋਵਿਡ ਦੀਆਂ ਇਨਫੈਕਸ਼ਨਸ ਤੋਂ ਬਾਅਦ ਦੇ ਵਿੱਚ। ਅਗਲੀ ਖਬਰ ਵੱਲ ਚੱਲੀਏ ਤੇ ਆਪਣੇ ਜਿਹੜੇ ਸਿੱਖ ਬਜ਼ੁਰਗ ਆ ਉਹ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਬੜੀਆਂ ਮੱਲਾਂ ਮਾਰ ਰਹੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਫੌਜਾ ਸਿੰਘ, ਉਹਨਾਂ ਦਾ ਹਜੇ ਪਿਛਲੇ ਦਿਨਾਂ ਦੇ ਵਿੱਚ 113ਵਾਂ ਜਨਮ ਦਿਨ ਮਨਾਇਆ ਗਿਆ ਸੀ। ਫੌਜਾ ਸਿੰਘ ਨੂੰ ਟਰਬਨ ਟਰਨੇਡੋ ਕਰਕੇ ਜਾਣਿਆ ਜਾਂਦਾ ਹੈ ਤੇ ਦਸਤਾਰ ਵਾਲਾ ਤੂਫਾਨ। ਉਸਨੇ ਤੁਹਾਨੂੰ ਪਤਾ ਹੀ ਆ ਵੀ ਕਿੰਨੀਆਂ ਜਿਹੜੀਆਂ ਰੇਸਾਂ ਆ ਉਹਨਾਂ ਦੇ ਵਿੱਚ ਹਿੱਸਾ ਲਿਆ UK ਦੇ ਵਿੱਚ। ਇਸ ਤੋਂ ਬਿਨਾਂ UK ਦੇ ਵਿੱਚ ਇੱਕ ਦਲਵੀਰ ਸਿੰਘ ਦਿਓਲ ਆ, ਉਹ 90 ਸਾਲਾਂ ਦੇ ਸੀ ਜਦੋਂ ਉਹਨਾਂ ਨੇ ਗ੍ਰੇਟ ਬ੍ਰਿਟੇਨ ਨੂੰ ਰਿਪਰੈਜ਼ੈਂਟ ਕੀਤਾ ਸੀ ਵਰਲਡ ਮਾਸਟਰ ਐਥਲੈਟਿਕਸ ਦੇ ਵਿੱਚ। ਚੈਂਪੀਅਨ ਉੱਥੋਂ ਜਿੱਤੀ ਸੀ ਪਰਥ ਆਸਟ੍ਰੇਲੀਆ 'ਚ। ਇਸ ਤੋਂ ਬਿਨਾਂ ਉਹਨਾਂ ਨੇ 3 골ਡ ਮੈਡਲ ਜਿਹੜੇ ਆ 200 ਮੀਟਰ 400 ਮੀਟਰ ਦੀ ਰੇਸ ਦੇ ਵਿੱਚ ਜਿੱਤੇ ਸੀਗੇ। ਤੇ ਹੁਣ ਵੀ ਉਹ 90 ਤੋਂ 94 ਸਾਲਾਂ ਦਾ ਜਿਹੜਾ ਏਜ ਗਰੁੱਪ ਆ ਉਹਦੇ ਵਿੱਚ 100 ਮੀਟਰ 200 ਮੀਟਰ 400 ਮੀਟਰ ਦੀਆਂ ਰੇਸਾਂ ਦੇ ਵਿੱਚ ਹਿੱਸਾ ਲੈਂਦੇ ਹੈਗੇ ਆ। ਇਹ ਦੋਨੇ ਜਿਨ੍ਹਾਂ ਦੀ ਮੈਂ ਗੱਲਬਾਤ ਕੀਤੀ ਹੈਗੀ ਆ, ਦਲਵੀਰ ਸਿੰਘ ਦਿਓਲ ਅਤੇ ਫੌਜਾ ਸਿੰਘ ਦਸਤਾਰਧਾਰੀ ਸਿੱਖ ਆ। ਹੁਣ ਪਿਛਲੇ ਦਿਨਾਂ ਦੇ ਵਿੱਚ ਇੱਦਾਂ ਹੀ ਮੰਟੀਕੇ ਤੋਂ ਰਹਿਣ ਵਾਲੇ ਆਪਣੇ ਜਿਹੜੇ ਸਰਦਾਰ ਜੋਗਿੰਦਰ ਸਿੰਘ ਸਾਹੀ ਬਜ਼ੁਰਗ ਆ, ਉਹ 82 ਸਾਲਾਂ ਦੇ ਆ। ਉਹਨਾਂ ਨੇ 5K ਦੀ ਜਿਹੜੀ ਰੇਸ ਹੋਈ ਸੀ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਦੇ ਵਿੱਚ ਮੈਰਾਥਨ ਹੋਇਆ ਸੀ, 47th ਐਨੂਅਲ ਸੈਨ ਫਰਾਂਸਿਸਕੋ ਮੈਰਾਥਨ। ਉਹਦੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈਗੀ ਆ। ਸੋ 82 ਸਾਲਾਂ ਦੇ ਇਹ ਬਜ਼ੁਰਗ ਨੇ 5K ਦੇ ਵਿੱਚ ਪਹਿਲੀ ਪੋਜੀਸ਼ਨ ਸੈਨ ਫਰਾਂਸਿਸਕੋ 'ਚ ਹਾਸਲ ਕੀਤੀ ਆ, ਮੰਟੀਕੇ ਤੋਂ ਰਹਿਣ ਵਾਲੇ ਆ। ਸੋ ਜਿਹੜੇ ਆਪਣੇ ਤਿੰਨੇ ਜਿਹੜੇ ਮੈਂ ਬਜ਼ੁਰਗ ਤੁਹਾਨੂੰ ਦੱਸੇ ਆ ਇਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਆ ਤੇ ਪੂਰੇ ਸਿੱਖਾਂ ਦੀ ਜਿਹੜੀ ਸ਼ਾਨ ਆ ਉਹ ਪੂਰੀ ਦੁਨੀਆ ਦੇ ਵਿੱਚ ਫੈਲਾ ਰਹੇ ਜੀ। ਜਾਂਦੇ ਜਾਂਦੇ ਪੈਰਿਸ ਓਲੰਪਿਕਸ ਦਾ ਰੁੱਖ ਕਰਦੇ ਜਾਈਏ ਤਾਂ ਉੱਥੇ ਕੀ ਕੁਛ ਜਿਹੜਾ ਉਹ ਵਾਪਰਿਆ।
ਅਮਰੀਕਾ ਦੀ ਟਰੈਕ ਐਂਡ ਫੀਲਡ ਦੇ ਵਿੱਚ ਝੰਡੀ ਜਿਹੜੀ ਆ ਉਹ ਉੱਤੇ ਹੀ ਰਹੀ। ਸਿਡਨੀ ਮੈਕਲਾਫਲਿਨ ਲੈਵਰੌਨ ਉਸਨੇ ਆਪਣਾ ਹੀ ਜਿਹੜਾ ਵਰਲਡ ਰਿਕਾਰਡ ਆ ਉਹ ਤੋੜਿਆ। 3 ਕੱਲ ਗੋਲਡ ਮੈਡਲ ਆ ਅਮਰੀਕਾ ਨੇ ਟਰੈਕ ਐਂਡ ਫੀਲਡ ਦੇ ਵਿੱਚ ਜਿਹੜੇ ਉਹ ਜਿੱਤਿਆ। ਵੂਮਨਸ 400 ਮੀਟਰ ਹਰਡਲ ਦੇ ਵਿੱਚ ਰਿਕਾਰਡ ਤੋੜਿਆ। ਇਹ ਦੂਜੇ ਨੰਬਰ ਤੋਂ ਆਉਣ ਵਾਲੀ ਤੋਂ ਕਾਫੀ ਅੱਗੇ ਜਿਹੜਾ ਉਹ ਪਹੁੰਚਿਆ। ਜਿੱਦਾਂ ਕੱਲ ਦੱਸਿਆ ਸੀ 200 ਮੀਟਰ ਦੇ ਫਾਈਨਲ ਦੇ ਵਿੱਚ ਜਿਹੜੇ ਨੋਆ ਕਾਇਲਸ ਆ ਉਹ ਤੀਜੇ ਨੰਬਰ ਦੇ ਉੱਤੇ ਰਿਹਾ, ਜਿਹਨੇ ਰੀਸੈਂਟਲੀ 100 ਮੀਟਰ ਜਿਹੜੀ ਆ ਉਹ ਜਿੱਤ ਪ੍ਰਾਪਤ ਕੀਤੀ ਸੀ। ਉਧਰ ਹੁਣੇ ਕਨਕਲੂਡ ਹੋਏ ਵਾਲੀਬਾਲ ਦੇ ਬ੍ਰੌਂਜ਼ ਮੈਡਲ ਮੈਚ ਦੇ ਵਿੱਚ ਅਮਰੀਕਾ ਦੀ ਮੈਨਜ਼ ਟੀਮ ਨੂੰ ਜਿਹੜਾ ਉਹ ਬ੍ਰੌਂਜ਼ ਮੈਡਲ ਉਹਨਾਂ ਨੇ ਜਿਹੜਾ ਉਹ ਜਿੱਤਿਆ ਆ। ਵੇਟ ਲਿਫਟਿੰਗ ਦੇ ਵਿੱਚ ਬਲਗੇਰੀਆ ਦੇ ਕਾਰਲੋਸ ਨਾਸਰ ਨੇ ਨਵਾਂ ਜਿਹੜਾ ਵਰਲਡ ਰਿਕਾਰਡ ਬਣਾਇਆ ਤੇ 골ਡ ਮੈਡਲ ਜਿੱਤਿਆ। 99 ਕਿਲੋ ਭਾਰ ਵਰਗ ਦੇ ਵਿੱਚ ਨਾਸਰ ਨੇ 180 ਕਿਲੋ ਸਨੈਚ ਤੇ ਵਰਲਡ ਰਿਕਾਰਡ ਬਣਾਇਆ ਕਲੀਨ ਐਂਡ ਜਰਕ ਦੇ ਵਿੱਚ 224 ਕਿਲੋ ਦਾ ਤੇ ਕੁੱਲ 404 ਕਿਲੋ ਜਿਹੜਾ ਉਹ ਚੱਕ ਕੇ। ਕੋਲੰਬੀਆ ਦਾ ਲੋਪੇਜ਼ ਦੂਜੇ ਨੰਬਰ ਤੇ ਸਿਲਵਰ ਮੈਡਲ ਤੇ ਐਂਟੋਨੀਓ ਇਟਲੀ ਦਾ ਉਹ ਤੀਜੇ ਨੰਬਰ ਦੇ ਉੱਤੇ ਜਿਹੜਾ ਹੋ ਰਿਹਾ। ਉਧਰ ਜਰਮਨੀ ਦੇ ਵਿੱਚ ਮਹਿਲਾ ਜਿਹੜੀ ਆ ਜਰਮਨੀ ਦੀ ਟੀਮ ਆ ਉਹਨਾਂ ਨੇ ਬ੍ਰੌਂਜ਼ ਮੈਡਲ ਜਿਹੜਾ ਉਹ ਜਿੱਤ ਲਿਆ ਹੈਗਾ ਆ। ਇਸ ਟਾਈਮ ਗੋਲਡ ਮੈਡਲ ਦਾ ਜਿਹੜਾ ਮੈਚ ਆ ਫਰਾਂਸ ਤੇ ਸਪੇਨ ਦੇ ਦਰਮਿਆਨ ਜਿਹੜਾ ਫੁੱਟਬਾਲ ਦਾ ਜਿਹੜਾ ਉਹ ਚੱਲ ਰਿਹਾ ਆ ਤੇ ਲੇਟੈਸਟ ਖਬਰਾਂ ਮੁਤਾਬਕ ਸਪੇਨ ਜਿਹੜਾ ਉਹ 3-1 ਦੇ ਨਾਲ ਫਰਾਂਸ ਤੋਂ ਜਿਹੜਾ ਉਹ ਲੀਡ ਕਰ ਰਿਹਾ ਸੀ। ਫਰਾਂਸ ਹੋਸਟ ਟੀਮ ਆ। ਥਿਅਰੀ ਹੈਨਰੀ ਟੌਪ ਦਾ ਉਹਨਾਂ ਦਾ ਪਲੇਅਰ ਰਿਹਾ ਆ, ਉਹ ਐਜ਼ ਏ ਕੋਚ ਫਰਾਂਸ ਦੀ ਟੀਮ ਨੂੰ ਜਿਹੜਾ ਉੱਥੇ ਲੀਡ ਕਰ ਰਿਹਾ ਆ। ਸੋ ਦੇਖਦੇ ਹਾਂ ਵੀ ਕੀ ਕਮਬੈਕ ਕਰ ਸਕਣਗੇ ਜਾਂ ਨਹੀਂ। ਉਧਰ ਟਰੈਕ ਸਾਈਕਲਿੰਗ ਦੇ ਵਿੱਚ ਇਟਲੀ ਦੀ ਜਿਹੜੀ ਆ ਮੈਡੀਸਨ ਆ ਉਸਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਹੈਗੀ ਆ। ਸੋ ਇਸੇ ਤਰੀਕੇ ਦੇ ਨਾਲ ਟੇਬਲ ਟੈਨਿਸ ਦੇ ਵਿੱਚ ਪੀਪਲ ਰਿਪਬਲਿਕ ਆਫ ਚਾਈਨਾ ਨੇ ਮੈਨਜ਼ ਟੀਮ ਦਾ ਜਿਹੜਾ 골ਡ ਮੈਡਲ ਆ ਉਸ ਨੂੰ ਆਪਣੀ ਝੋਲੀ ਦੇ ਵਿੱਚ ਪਾਇਆ ਹੈਗਾ ਆ। ਸੋ ਡਾਈਵਿੰਗ ਦੇ ਮੁਕਾਬਲਿਆਂ ਦੇ ਵਿੱਚ ਕਹਿੰਦੇ ਵੀ ਚਾਈਨਾ ਇੱਕ ਵਾਰੀ ਫੇਰ ਬਾਜੀ ਮਾਰਦੇ ਹੋਈ ਜਿਹੜੀ ਉਹ ਨਜ਼ਰ ਆਈ ਹੈਗੀ ਆ। ਹਾਕੀ ਦੀ ਟੀਮ ਹਾਕੀ ਦੇ ਮੁਕਾਬਲਿਆਂ ਦੇ ਵਿੱਚ ਜਿੱਦਾਂ ਆਪਾਂ ਕੱਲ ਦੱਸਿਆ ਸੀ ਇੰਡੀਆ ਨੇ ਤਾਂ ਬ੍ਰੌਂਜ਼ ਮੈਡਲ ਉੱਥੇ ਜਿੱਤਿਆ। ਮਹਿਲਾ ਜਿਹੜੀ ਮੁਕਾਬਲਿਆਂ ਦੇ ਵਿੱਚ ਅਰਜਨਟੀਨਾ ਦੀ ਟੀਮ ਨੇ ਜਿਹੜਾ ਉੱਥੇ ਬ੍ਰੌਂਜ਼ ਮੈਡਲ ਜਿਹੜਾ ਉਹ ਆਲਰੇਡੀ ਜਿਹੜੀ ਉਸ ਦੀ ਜਿੱਤ ਪ੍ਰਾਪਤ ਕਰ ਲਈ ਹੈਗੀ ਆ। ਇਸੇ ਤਰੀਕੇ ਦੇ ਨਾਲ ਬੰਦਿਆਂ ਦੇ ਮੁਕਾਬਲਿਆਂ ਦੇ ਵਿੱਚ ਜਿਹੜਾ ਫਾਈਨਲ ਆ ਉਹ ਆਲਰੇਡੀ ਜਰਮਨੀ ਅਤੇ ਨੀਦਰਲੈਂਡ ਦੇ ਦਰਮਿਆਨ ਹੋਇਆ ਸੀ, ਜਿਸ ਦੇ ਵਿੱਚ ਨੀਦਰਲੈਂਡ ਜੇਤੂ ਰਿਹਾ। ਪਲੰਟੀ ਜਿਹੜੀਆਂ ਸਟ੍ਰੋਕਸ ਆ ਉਸ ਦੇ ਵਿੱਚ 3-1 ਦੇ ਨਾਲ ਉਹਨਾਂ ਨੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਹੈਗੀ ਆ। ਸੋ ਓਵਰਆਲ ਮੈਡਲ ਟੈਲੀ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਚਾਈਨਾ ਇਸ ਟਾਈਮ ਲੀਡ ਦੇ ਵਿੱਚ ਚੱਲ ਰਿਹਾ ਹੈ 32 골ਡ ਮੈਡਲ ਤੇ ਕੁੱਲ 77 ਮੈਡਲ ਦੇ ਨਾਲ ਪਹਿਲੇ ਨੰਬਰ ਤੇ। ਅਮਰੀਕਾ ਦੇ 30 골ਡ ਮੈਡਲ ਤੇ ਕੁੱਲ 104 ਮੈਡਲ, ਭਾਵੇਂ ਉਹ ਜ਼ਿਆਦੇ ਨੇ ਪਰ ਦੂਜੇ ਨੰਬਰ ਦੇ ਉੱਤੇ ਚੱਲ ਰਿਹਾ। ਤੇ ਤੀਜੇ ਨੰਬਰ ਦੇ ਉੱਤੇ ਆਸਟ੍ਰੇਲੀਆ 18 골ਡ ਮੈਡਲ ਤੇ ਕੁੱਲ 47 ਮੈਡਲਸ ਦੇ ਨਾਲ ਤੀਜੇ ਤੇ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।